ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਦੇ ਉੱਪਰ ਪਾਈਦਾ ਹੈ ਚਾਨਣਾ। ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ, ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁਖ ਕਰੀਏ ਅੱਜ ਦੀਆਂ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਅਸਮ ਤੋਂ ਆ ਰਹੀ ਹੈ। ਅਸਮ ਦੇ ਵਿੱਚ ਇੱਕ ਟ੍ਰੇਨ ਦਾ ਬੜਾ ਭਿਆਨਕ ਹਾਦਸਾ ਵਾਪਰਿਆ ਹੈ ਤੇ ਇਹ ਹਾਦਸਾ ਵਾਪਰਨ ਦੇ ਵਿੱਚ 7 ਹਾਥੀਆਂ ਦੀ ਜਾਨ ਚਲੇ ਗਈ ਹੈ ਜੀ। ਇਹ ਬੜਾ ਆਪਣੇ ਆਪ ਦੇ ਵਿੱਚ ਦੁਖਦਾਈ ਪਹਿਲੂ ਹੈ ਕਿ ਇਸ ਤਰੀਕੇ ਦੇ ਨਾਲ ਇੰਨੇ ਹਾਥੀ ਮਾਰੇ ਗਏ ਨੇ ਜੀ। ਕੀ ਸਾਰੀ ਮਾਜਰਾ ਬਣਿਆ ਜੀ? ਹਾਂਜੀ, ਇਹ ਅਸਮ ਦੇ ਹੋਜਾਈ ਜ਼ਿਲ੍ਹੇ ਦੀ ਘਟਨਾ ਹੈਗੀ ਆ। ਉੱਥੋਂ ਜਿਹੜੀ ਰੇਲ ਪਟਰੀ ਤੋਂ ਉੱਥੋਂ ਦੀ ਜਿਹੜੀ ਰੇਲ ਪਟਰੀ ਸੀਗੀ, ਉੱਥੋਂ ਜਿਹੜੀ ਰਾਜਧਾਨੀ ਐਕਸਪ੍ਰੈਸ ਟ੍ਰੇਨ ਹੈ, ਨਿਊ ਦਿੱਲੀ ਆ ਰਹੀ ਸੀ। ਉਹ ਖਾਸੀ ਤੇਜ਼ ਚੱਲਦੀ ਹੈ ਜੀ ਟ੍ਰੇਨ, ਤੇ ਧੁੰਦ ਸੀਗੀ। ਧੁੰਦ ਦੇ ਵਿੱਚ ਜਿਹੜੀ ਵਿਜ਼ਿਬਿਲਿਟੀ ਨਾ ਹੋਣ ਕਰਕੇ ਇਹ ਜਿਹੜੇ ਹਾਥੀ ਹੈਗੇ ਆ, ਇਹ ਲੋਕੋ ਪਾਇਲਟ ਨੇ ਕਿਹਾ, ਟ੍ਰੇਨ ਦੇ ਪਾਇਲਟ ਨੇ ਕਿਹਾ ਗਾ ਕਿ ਉਸ ਕਰਕੇ ਇਹ ਮਾਰੇ ਗਏ ਹੈਗੇ ਆ। ਤੇ ਇਹ ਹਾਥੀਆਂ ਦਾ ਪੂਰਾ ਝੁੰਡ ਸੀਗਾ ਜਿਹੜਾ ਸੈਰ ਸਪਾਟਾ ਕਰ ਰਿਹਾ ਸੀਗਾ। ਟ੍ਰੇਨ ਨਾਲ ਟੱਕਰ ਹੋਈ, ਉਸ 'ਚ 7 ਹਾਥੀਆਂ ਦੀ ਮੌਕੇ ਤੇ ਹੀ ਡੈਥ ਹੋ ਗਈ। ਇੱਕ ਹਾਥੀ ਸੀਗਾ ਜੀ ਬੱਚਾ, ਉਹ ਗੰਭੀਰ ਤੌਰ ਤੇ ਜ਼ਖਮੀ ਹੈਗਾ, ਉਹਦਾ ਇਲਾਜ ਚੱਲ ਰਿਹਾ ਗਾ। ਇਹਦੇ 'ਚ ਮੇਰਾ ਤਾਂ ਇਹੀ ਹੈ ਕਿ ਮਤਲਬ ਕੁਛ ਨਾ ਕੁਛ ਸਿਸਟਮ ਤਾਂ ਡਿਵੈਲਪ ਕੀਤਾ ਜਾਣਾ ਚਾਹੀਦਾ, ਕਿਉਂਕਿ ਬਥੇਰੀਆਂ ਇੰਡੀਆ ਦੇ ਵਿੱਚ ਜਿਹੜੀਆਂ ਟ੍ਰੇਨਸ ਦੀਆਂ ਪਟਰੀਆਂ ਨੇ, ਉਹ ਜੰਗਲਾਂ ਤੋਂ ਹੋ ਕੇ ਲੰਘਦੀਆਂ ਨੇ। ਤੇ ਜੰਗਲਾਤ ਦੇ ਵਿੱਚ ਬਹੁਤ ਵਾਰ ਆਪਾਂ ਦੇਖਦੇ ਹਾਂ ਕਿ ਜਿਹੜੇ ਜਾਨਵਰ ਨੇ ਉਹ ਮਾਰੇ ਜਾਂਦੇ ਨੇ ਇਹਨਾਂ ਪਟਰੀਆਂ ਤੇ ਚੜ੍ਹਨ ਕਰਕੇ। ਤੇ ਕੁਛ ਨਾ ਕੁਛ ਤਾਂ ਸਿਸਟਮ ਹੋਣਾ ਚਾਹੀਦਾ। ਇਹਦੇ 'ਚ ਇਸ ਤੋਂ ਪਹਿਲਾਂ ਵੀ ਅਸਮ ਦੇ ਵਿੱਚ ਜਾਂ ਫਿਰ ਹੋਰ ਕਈ ਥਾਵਾਂ ਤੇ ਆਪਾਂ ਇਸ ਕਿਸਮ ਦੀਆਂ ਖਬਰਾਂ ਦੇਖਦੇ ਹੈਗੇ ਆ ਕਿ ਹਾਥੀ ਟ੍ਰੇਨ ਦੀ ਚਪੇਟ 'ਚ ਆ ਕੇ ਮਾਰੇ ਜਾਂਦੇ ਹੈਗੇ ਆ। ਹਾਲਾਂਕਿ ਜਿਹੜੀ ਜੀ, ਟ੍ਰੇਨ ਹੈਗੀ ਆ, ਉਹ ਵੀ 4-5 ਡਿੱਬੇ ਉਹਦੇ ਵੀ ਪਟਰੀ ਤੋਂ ਉਤਰ ਗਏ ਸੀਗੇ। ਕਿਸੇ ਜੀ, ਨੂੰ ਚੋਟ ਕਿਸੇ ਨੂੰ ਸੱਟ ਫੇਟ ਤਾਂ ਨਹੀਂ ਲੱਗੀ ਨਾਗਰਿਕਾਂ ਨੂੰ। ਸਿਰਫ 7 ਹਾਥੀ, ਮਤਲਬ ਇਹ ਲਗਾਓ ਕਿ ਹਾਥੀਆਂ ਦਾ ਵੱਡਾ ਨੁਕਸਾਨ ਹੋਇਆ ਗਾ। ਹਾਥੀਆਂ 'ਚ 7 7 ਜਿਹੜੇ ਐਲੀਫੈਂਟ ਹੈਗੇ ਆ ਉਹ ਮਾਰੇ ਗਏ ਨੇ। ਤੇ ਜੀ, ਇਹਦੇ 'ਚ ਇਸ ਤੋਂ ਪਹਿਲਾਂ ਵੀ ਆਪਾਂ ਮਤਲਬ ਪਿੰਡਾਂ 'ਚ ਦੇਖਦੇ ਹਾਂ, ਮੱਝੀਆਂ ਗਾਵਾਂ ਦਾ ਕਈ ਵਾਰ ਦੇਖਦੇ ਹੁੰਦੇ ਆ, ਕਈ ਵਾਰ ਹਿਰਨਾਂ ਦਾ ਦੇਖਦੇ ਆ, ਜਾਂ ਫਿਰ ਕਈ ਹੋਰ ਕਈ ਕਿਸਮ ਦੇ ਜਿਹੜੇ ਜਾਨਵਰ, ਵਾਈਲਡ ਲਾਈਫ ਜਾਨਵਰ ਹੈ, ਉਹਨਾਂ ਦੇ ਆਪਾਂ ਜੀ। ਐਕਸੀਡੈਂਟ ਦੇਖਦੇ ਹੈਗੇ ਆ। ਮਤਲਬ ਵਾਈਲਡ ਲਾਈਫ ਪਾਰਕਸ, ਜਿੰਨੇ ਵੀ ਵਾਈਲਡ ਲਾਈਫ ਸੈਂਚੁਰੀਜ਼ ਨੇ ਇੰਡੀਆ ਦੇ ਵਿੱਚ, ਉਹਨਾਂ 'ਚ ਕੁਛ ਨਾ ਕੁਛ ਰੇਲਵੇ ਨੂੰ ਕੁਛ ਨਾ ਕੁਛ ਡਿਵੈਲਪ ਕਰਨਾ ਚਾਹੀਦਾ, ਤਾਂ ਕਿ ਇਹ ਜਿਹੜੇ ਜਾਨਵਰ ਨੇ ਇਹ ਨਾ ਮਰਨ ਰੇਲਾਂ ਦੇ ਸਾਹਮਣੇ ਆ ਕੇ। ਜੀ, ਜੀ। ਬੜੀ ਦੁਖਦਾਈ ਇਹ ਖਬਰ ਹੈ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਆਪਾਂ ਉੱਧਰ ਨਿਤਿਸ਼ ਕੁਮਾਰ ਹੋਣਾ ਦੇ ਕੀਤੇ ਕਾਰੇ ਦੀ ਗੱਲ ਕਰਦੇ ਹਾਂ। ਉਹ ਲੜਕੀ ਜਿਸ ਦਾ ਹਿਜਾਬ ਉਤਾਰਿਆ ਗਿਆ ਸੀ, ਨਿਤਿਸ਼ ਕੁਮਾਰ ਦੇ ਵੱਲੋਂ ਭੱਦੀ ਹਰਕਤ ਕੀਤੀ ਗਈ ਸੀ, ਨੁਸਰਤ। ਉਸਨੇ ਅੱਜ ਨੌਕਰੀ ਤੇ ਜੁਆਇਨ ਕਰਨਾ ਸੀ। ਵੈਸੇ ਉਹ ਪਹਿਲਾਂ ਹੀ ਕਹਿ ਚੁੱਕੀ ਸੀ ਮੈਂ ਇਹੋ ਜਿਹੀ ਨੌਕਰੀ ਕਰਨੀ ਨਹੀਂ ਹੈ ਤੇ ਉਹ ਜੁਆਇਨ ਕਰਨ ਨਹੀਂ ਪਹੁੰਚੀ। ਇਹ ਤਰਾਸਦੀ ਹੈ ਸਾਡੇ ਸਮਾਜ ਦੀ ਬਹੁਤ ਵੱਡੀ। ਹਾਂਜੀ, ਨੁਸਰਤ ਉਹਨਾਂ ਡਾਕਟਰਾਂ ਦੀ ਲਿਸਟ 'ਚ ਸੀਗੀ ਜਿਹੜੇ 75 ਡਾਕਟਰ ਸਿਲੈਕਟ ਕੀਤੇ ਗਏ ਸੀਗੇ ਸਰਕਾਰੀ ਡਾਕਟਰਾਂ ਦੇ ਵਜੋਂ, ਤੇ ਸਾਈਨ ਉਹਨਾਂ ਨੇ ਨਹੀਂ ਕੀਤਾ। ਜੀ, ਬੇਸਿਕਲੀ ਤਾਂ ਇਹ ਹੈ ਕਿ ਜਿਹੜਾ ਉਹ ਘਟਨਾਕ੍ਰਮ ਹੈਗਾ, ਨੁਸਰਤ ਉਸ ਤੋਂ ਬਾਅਦ ਖਾਸੀ ਮੀਡੀਆ ਵੀ ਉਹਨਾਂ ਦੇ ਪਰਿਵਾਰ ਦੇ ਪਿੱਛੇ, ਉਹਦੇ ਪਿੱਛੇ ਪਈ ਹੋਈ ਹੈ, ਤੇ ਉਹਦਾ ਹਿਜਾਬ ਉਤਾਰਤਾ ਸੀਗਾ। ਤੇ ਜਿਹੜੀ ਗੋਦੀ ਮੀਡੀਆ ਸੀਗੀ ਸਾਰੀ ਉਹ ਡਿਫੈਂਡ ਕਰਨ ਨਾਲ ਲੱਗੀ ਹੋਈ ਸੀ। ਪਰ ਆਪਾਂ ਨੂੰ ਪਤਾ ਹੈ ਕਿ ਇਹ ਇੱਕ ਪਰਸਨਲ ਚੋਇਸ ਦਾ ਵੀ ਮਸਲਾ ਗਾ। ਤੇ ਠੀਕ ਹੈ ਕਿ ਤੁਸੀਂ ਮਤਲਬ ਪ੍ਰੋਗਰੈਸਿਵਨੈਸ ਦੇ ਜਿਹੜੇ ਸਿੰਬਲ ਨੇ ਉਹ ਵੀ ਬਹੁਤ ਭਿਆਨਕ ਨੇ। ਮਤਲਬ ਜੀ। ਤੇ ਜੇ ਮਤਲਬ ਉਹਨੇ MBBS ਕਰ ਲਈ ਤਾਂ ਮਤਲਬ ਠੀਕ ਠਾਕ ਪੜ੍ਹੀ ਲਿਖੀ ਹੈ, ਫਿਰ ਵੀ ਉਹ ਜੇ ਆਪਣੇ ਬਿਲਕੁਲ। ਵੈਲਿਊਜ਼ ਨੂੰ, ਆਪਣੇ ਟ੍ਰੈਡੀਸ਼ਨਸ ਨੂੰ ਜੇ ਕੈਰੀ ਕਰਨਾ ਚਾਹ ਰਹੀ ਹੈ, ਤਾਂ ਮਤਲਬ ਤੁਸੀਂ ਕੌਣ ਹੁੰਦੇ ਹੋ ਉਹਦੇ ਚੀਜ਼ਾਂ ਨੂੰ ਇਹ ਕਰਨ ਦਾ। ਤਾਂ ਉਹ ਬਹੁਤ ਉਸ ਹਿਸਾਬ ਨਾਲ ਨਿਤੀਸ਼ ਕੁਮਾਰ ਦਾ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਵਿਗੜਿਆ ਹੋਇਆ ਹੈਗਾ, ਉਹਨੂੰ ਦਿਖਾਉਂਦਾ ਵੀ ਹੈਗਾ। ਤੇ ਹਾਲਾਂਕਿ ਜਿਹੜੀ ਕੁੜੀ ਹੈ ਨੁਸਰਤ, ਉਹ ਖਾਸੀ ਟੈਲੈਂਟਡ ਡਾਕਟਰ ਦੱਸੀ ਜਾ ਰਹੀ ਹੈ। ਉਹਨੂੰ ਇੱਕ ਹੋਰ ਥਾਂ ਤੇ 3 ਲੱਖ ਰੁਪਏ ਦੀ ਨੌਕਰੀ ਵੀ ਦਾ ਵੀ ਆਫਰ ਆਇਆ ਗਾ। ਤੇ ਜੀ, ਮੈਨੂੰ ਲੱਗਦਾ ਗਾ ਕਿ ਉਹ ਜਿਸ ਹਿਸਾਬ ਨਾਲ ਮੀਡੀਆ ਉਸ ਕੁੜੀ ਦੇ ਪਿੱਛੇ ਪਿਆ ਹੋਇਆ ਹੈ ਹੁਣ, ਖਾਸ ਕਰ ਜਿਹੜਾ ਹਿੰਦੂਤਵ ਵਾਲਾ ਮੀਡੀਆ, ਜਿਹਨੂੰ ਖਾਸ ਮਾਈਨੋਰਟੀਜ਼ ਦੀਆਂ ਔਰਤਾਂ 'ਚ ਖਾਸਾ ਇੰਟਰਸਟ ਹੁੰਦਾ ਗਾ, ਉਹਨਾਂ ਨੂੰ ਐਡਵਾਂਸ ਕਰਨ 'ਚ ਉਹਨਾਂ ਦਾ ਖਾਸਾ ਦਿਲ ਲੱਗਿਆ ਰਹਿੰਦਾ ਗਾ। ਉਹਦੇ 'ਚ ਜੀ। ਕਿਤੇ ਨਾ ਕਿਤੇ ਉਹ ਬਹੁਤ ਜ਼ਿਆਦਾ ਨਫ਼ਰਤ ਫੈਲਾ ਰਹੇ ਨੇ।
ਤੇ ਉਹਦਾ ਇਸੇ ਕਰਕੇ ਉਸ ਕੁੜੀ ਨੇ, ਮੈਨੂੰ ਲੱਗਦਾ ਗਾ ਕਿ ਡਾਕਟਰ ਨੁਸਰਤ ਪਰਵੀਨ ਨੇ ਡਾਕਟਰੀ ਆਪਣੀ ਜੁਆਇਨ ਨਹੀਂ ਕੀਤੀ ਹੈ। ਜੀ। ਕਈ ਵਾਰ ਮੈਂ ਅਕਸਰ ਦੇਖਦਾ ਵਾਂ, ਜਦੋਂ ਟ੍ਰਿਪਲ ਤਲਾਕ ਵਾਲੀ ਗੱਲ ਆਈ, ਉਦੋਂ ਵੀ ਹੂੰ, ਨਰਿੰਦਰ ਮੋਦੀ ਨੂੰ ਇਸ ਮੀਡੀਆ ਨੇ ਮੁਸਲਿਮ ਮਹਿਲਾਵਾਂ ਦਾ ਹੀਰੋ ਬਣਾ ਕੇ ਪੇਸ਼ ਕਰਤਾ ਸੀਗਾ। ਜੀ, ਜਦੋਂ ਵੀ ਮਾਮਲਾ ਮਾਈਨੋਰਟੀਜ਼ ਦੀਆਂ ਔਰਤਾਂ ਦਾ ਹੁੰਦਾ ਗਾ, ਇਹ ਜਿਹੜੀ ਹਿੰਦੂਤਵਾ ਦੀ ਜਿਹੜੇ ਮੀਡੀਆ ਹਾਊਸਿਸ ਨੇ, ਉਹ ਠੀਕ ਠਾਕ ਜਿਹੜਾ ਕਰੈਕਟਰ ਅਸੈਸੀਨੇਸ਼ਨ ਮਾਈਨੋਰਟੀ ਦੇ ਧਰਮਾਂ ਦਾ ਕਰਦੇ ਨੇ, ਤੇ ਉਹਨਾਂ 'ਚ ਉਹਨਾਂ ਔਰਤਾਂ ਦੇ ਆਪਣੇ ਆਪ ਨੂੰ ਪ੍ਰੋਟੈਕਟਰ, ਉਹਨਾਂ ਨੂੰ ਐਡਵਾਂਸ ਪ੍ਰੋਗਰੈਸਿਵ ਬਣਾਉਣ ਦੇ ਪਤਾ ਨਹੀਂ ਕੀ ਪ੍ਰੋਪੇਗੈਂਡਾ ਰਚਣ ਤੇ ਬਿਲੀਵ ਕਰਦੇ ਨੇ। ਇਹਨਾਂ ਦੇ ਆਪਾਂ ਨੂੰ ਪਤਾ ਕਿ ਜਿਹੜਾ ਜੇ ਤੁਸੀਂ ਇਸ ਕਿਸਮ ਔਰਤਾਂ ਨੂੰ ਐਡਵਾਂਸ ਹੀ ਕਰਨਾ ਗਾ, ਤਾਂ ਘੱਟੋ ਘੱਟ ਪ੍ਰੋਪਰਟੀ ਰਾਈਟਸ ਦੇ ਦਿਓ। ਜੀ। ਜਿਹੜਾ ਘੁੰਡ ਕੱਢਦੀਆਂ ਨੇ ਹਿੰਦੂਆਂ ਦੀਆਂ ਔਰਤਾਂ, ਉਹ ਘੁੰਡ ਚਕਾ ਆਪ ਦਿਓ। ਤਾਂ ਆਪ ਤਾਂ ਜੀ ਮਨੂ ਸਮ੍ਰਿਤੀ 'ਚ ਯਕੀਨ ਰੱਖਣਾ ਹੈ, ਜਿਹੜੀ ਔਰਤਾਂ ਨੂੰ ਮਾੜਾ ਵੀ ਹੱਕ ਨਹੀਂ ਦਿੰਦੀ, ਪੈਰ ਦੀ ਜੁੱਤੀ ਬਿਲਕੁਲ, ਕਹਿੰਦੀ ਹੈ। ਬਿਲਕੁਲ। ਹੂੰ, ਉਹਦੇ 'ਚ ਤਾਂ ਉਹ ਸਲੋਕ ਵੀ ਹੈ ਪੂਰਾ, ਜੀ। ਢੋਰ ਸ਼ੂਦਰ ਤੇ ਪਸ਼ੂ ਅਤੇ ਨਾਰੀ ਹੂੰ, ਸਕਲ ਤਾੜਨ ਦੇ ਅਧਿਕਾਰੀ। ਇਹ ਜਿਹੜੇ ਸਾਰੇ ਹੂੰ, ਨੇ, ਇਹ ਤਾਂ ਮਤਲਬ ਇਹਨਾਂ ਨੂੰ ਕੁੱਟ ਪਿੱਟ ਕੇ ਠੀਕ ਰੱਖਿਆ ਜਾ ਸਕਦਾ ਗਾ, ਇਹ ਸਲੋਕ ਹੂੰ, ਦਾ ਮਤਲਬ ਹੈ। ਤਾਂ ਆਪ ਹੂੰ, ਤਾਂ ਜੀ। ਉਹਦੇ 'ਚ ਯਕੀਨ ਕਰਦੇ ਨੇ। ਇਹ ਦੁਨੀਆ ਨੂੰ ਪ੍ਰੋਗਰੈਸਿਵ ਹੋਣ ਦੀਆਂ ਗੱਲਾਂ ਸੁਣਾ ਸਕਦੇ ਨੇ, ਪਰ ਆਪ ਅੱਗੇ ਕਦੋਂ ਵਧਣਗੇ ਇਹ ਨਹੀਂ ਪਤਾ। ਇਹ ਭੱਦੀ ਜਿਹੜੀ ਮਾਨਸਿਕਤਾ ਹੈ, ਉਹਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਨੇ। ਜਦੋਂ ਇਹੋ ਜਿਹੀਆਂ ਹਰਕਤਾਂ ਕੋਈ ਕਰਦਾ ਹੈ, ਤਾਂ ਉਹ ਵੀ ਇੱਕ ਇਹੋ ਜਿਹੇ ਅਹੁਦੇ ਤੇ ਬੈਠਾ ਹੋਇਆ ਵਿਅਕਤੀ, ਜਿਹਦੀ ਗਰਿਮਾ ਹੋਣੀ ਚਾਹੀਦੀ ਹੈ। ਚਲੋ ਖੈਰ, ਇੱਥੇ ਗਰਿਮਾ ਕੌਣ ਰੱਖਦਾ ਆਪਣੇ ਅਹੁਦੇ ਦੀ, ਬੇਸ਼ੱਕ ਉਹ ਸੱਤਾ 'ਚ ਹੋਵੇ ਜਾਂ ਫਿਰ ਸੱਤਾ ਲਈ ਲੜ ਰਿਹਾ ਹੋਵੇ। ਅੱਗੇ ਚੱਲੀਏ ਤਾਂ ਗੱਲ ਮਨਰੇਗਾ ਦੀ ਕਰਦੇ ਹਾਂ। ਸੋਨੀਆ ਗਾਂਧੀ ਹੁਣੀ ਬੋਲੇ ਨੇ, ਕਹਿੰਦੇ ਸਰਕਾਰ ਨੇ ਮਨਰੇਗਾ ਤੇ ਬਲਡੋਜ਼ਰ ਜਿਹੜਾ ਚਲਾਇਆ ਹੈ, ਇਹਦੇ ਵਿੱਚ ਕਹਿੰਦੇ ਉਹਨਾਂ ਨੇ ਕਈ ਝੋਲ ਰੱਖ ਲਏ ਨੇ, ਕਈ ਪਰਦੇ ਰੱਖ ਲਏ ਨੇ। ਕਿਹਨੂੰ ਕਿੰਨਾ ਕਿੱਥੇ ਕਿਵੇਂ ਰੋਜ਼ਗਾਰ ਮਿਲੂਗਾ, ਇਹ ਜ਼ਮੀਨੀ ਹਕੀਕਤ ਤੇ ਨਹੀਂ ਹੈਗਾ, ਦਿੱਲੀੋਂ ਹੀ ਤੈਅ ਹੋਊਗਾ। ਵੈਸੇ ਤਾਂ ਇਹ ਕਹਿੰਦੇ ਵੀ ਪਹਿਲਾਂ ਡਿਮਾਂਡ ਦੇ ਅਧੀਨ ਆਉਂਦੀ ਸੀ, ਹੁਣ ਇਹ ਸਪਲਾਈ ਦੇ ਅਧੀਨ ਹੋਊਗੀ। ਵੀ ਸਪਲਾਈ ਜੇ ਸੈਂਟਰ ਤੋਂ ਪੈਸੇ ਦੀ ਹੋਊਗੀ ਤਾਂ ਕੰਮ ਚੱਲੂ। ਇਹ ਨਹੀਂ ਵੀ ਜੇਕਰ ਕੋਈ ਡਿਮਾਂਡ ਕਰਦਾ ਹੈ ਕੰਮ ਦੀ, ਵੀ ਮੈਨੂੰ ਡਿਮਾਂਡ, ਮੇਰੀ ਡਿਮਾਂਡ ਹੈ ਮੈਨੂੰ ਕੰਮ ਦਿਓ। ਇਹ ਉਹੀ ਮਾਜਰੇ ਦੀ ਗੱਲ ਕਰ ਰਹੀ ਹੈ ਸੋਨੀਆ ਗਾਂਧੀ। ਹਾਂਜੀ, ਸੋਨੀਆ ਗਾਂਧੀ ਨੇ ਅਜੇ ਤੇ ਆ ਕੇ ਬੋਲਿਆ ਗਾ, ਉਹ ਰਾਜ ਸਭਾ ਦੀ ਸੰਸਦ ਹੈਗੀ ਆ। ਤੇ ਆਪਾਂ ਨੂੰ ਪਤਾ ਕਿ ਜਦੋਂ UPA 1 UPA 2 ਬਣਿਆ, ਤਾਂ ਕੁਛ ਜਿਹੜੇ ਕਾਨੂੰਨ ਸੀਗੇ, ਉਹਨਾਂ ਨੂੰ ਅਮਲੀ ਜਾਮਾ ਅਪਣਾਇਆ ਗਿਆ ਸੀਗਾ। ਬੇਸਿਕਲੀ ਸੋਨੀਆ ਗਾਂਧੀ ਜਿਨ੍ਹਾਂ ਸਿਵਲ ਸੁਸਾਇਟੀ ਦੇ ਬੰਦਿਆਂ ਦੇ ਨੇੜੇ ਸੀਗੀ, ਉਹ ਇਸ ਕਿਸਮ ਦੇ ਮੂਵਮੈਂਟ ਕਰਦੇ ਰਹੇ ਨੇ। ਜਿਵੇਂ ਰਾਜਸਥਾਨ ਦੀ ਜਿਹੜੀ ਅਰੁਣਾ ਰੋਏ ਸੀਗੀ, ਉਹ ਵੀ ਸੋਨੀਆ ਗਾਂਧੀ ਦੇ ਨੇੜੇ ਸੀਗੀ। ਹਰਸ਼ਮੰਦਰ ਸੀਗਾ ਜਿਹੜਾ IAS, ਹਰਸਮੰਡੇਰ, ਉਸ ਟਾਈਮ ਮੱਧ ਪ੍ਰਦੇਸ਼ 'ਚ IAS ਹੁੰਦਾ ਸੀ, ਉਹ ਇਹਨਾਂ ਦੇ ਨੇੜੇ ਸੀ। ਤੇ ਹੋਰ ਵੀ ਕਈ ਐਕਟਿਵਿਸਟ, ਜਾਂਦਰੇਜ ਸਾਹਿਬ ਇਹਨਾਂ ਦੇ ਨੇੜੇ ਸੀ। ਤੇ ਇਸੇ ਕਰਕੇ ਜਦੋਂ UPA 1 ਅਤੇ UPA 2 ਆਇਆ, ਉਸ ਟਾਈਮ ਇਹਨਾਂ ਨੇ ਕੁਝ ਚੀਜ਼ਾਂ ਕੀਤੀਆਂ। ਉਹਦੇ 'ਚ ਇੱਕ ਰਾਈਟ ਟੂ ਐਜੂਕੇਸ਼ਨ ਤੋਂ ਲੈ ਕੇ ਰਾਈਟ ਟੂ ਫੂਡ, ਇਹ ਜਿਹੜਾ ਰਾਈਟ ਟੂ ਵਰਕ ਮਨਰੇਗਾ ਲੈ ਕੇ ਆਇਆ ਗਿਆ, ਇਹ ਸਾਰੇ ਚੀਜ਼ਾਂ ਸੀਗੀਆਂ। ਤੇ ਇਹ ਸੋਨੀਆ ਗਾਂਧੀ ਦੀ ਜਿਹੜੀ ਕਿਚਨ ਕੈਬਨਿਟ ਸੀ, ਖਾਸ ਕਰ ਸਿਵਲ ਐਕਟਿਵਿਸਟਾਂ ਦੀ, ਆਪਾਂ ਕਹਿ ਲਈਏ ਕਿ ਉਹ ਐਕਟਿਵਿਸਟ ਜਿਹੜੇ ਗਰਾਊਂਡ ਤੇ ਜਾ ਕੇ ਕੰਮ ਕਰਦੇ ਹੈਗੇ ਆ, ਉਹਨਾਂ ਨਾਲ ਜਿਹੜੀ ਇਹਨਾਂ ਦੀ ਨੇੜਤਾ ਸੀ, ਉਹਨਾਂ ਨੇ ਇਹ ਕਾਨੂੰਨ ਬਣਾਏ ਸੀਗੇ। ਹੁਣ ਇਹਨਾਂ ਦਾ ਸਰੂਪ ਉਹ ਤਾਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ, ਬਦਲਿਆ ਹੀ ਜਾ ਰਿਹਾ ਹੈਗਾ। ਜੀ ਰਾਮ ਜੀ ਨੂੰ ਕਰ ਦਿੱਤਾ, ਤੇ ਸੋਨੀਆ ਗਾਂਧੀ ਨੇ ਇਸੇ ਤੇ ਕਿਹਾ ਕਿ ਮਨਰੇਗਾ ਤੇ ਬੁਲਡੋਜ਼ਰ ਚਲਾਤਾ ਹੈਗਾ। ਹੁਣ ਕਿਹਨੂੰ ਰੋਜ਼ਗਾਰ ਮਿਲੂਗਾ, ਕਿਵੇਂ ਮਿਲੂਗਾ, ਇਹ ਸਾਰਾ ਕੁਝ ਦਿੱਲੀ ਤੈਅ ਕਰੂਗੀ। ਤੇ ਇਹਦਾ ਅੱਗੇ ਮਤਲਬ ਰਹਿ ਨਹੀਂ ਜਾਊਗਾ। ਉਹ ਤਾਂ ਮੈਂ ਮਤਲਬ ਜੇ ਤੁਹਾਨੂੰ ਦੱਸਣਾ ਹੋਵੇ ਤਾਂ ਪਿਛਲੇ 5 ਸਾਲਾਂ 'ਚ ਮਨਰੇਗਾ ਨੂੰ ਲੈ ਕੇ ਜਿਹੜੀ ਕੇਂਦਰ ਦੀ ਹੁਕੂਮਤ ਹੈ, ਉਹ ਲਗਾਤਾਰ ਕੋਈ ਖਾਸ ਰਿਸਪੌਂਸ ਵੀ ਨਹੀਂ ਦਿਖਾ ਰਹੀ ਸੀ। ਤਕਰੀਬਨ 4.5 ਕਰੋੜ ਜਿਹੜੇ ਜੋਬ ਕਾਰਡ ਸੀਗੇ, ਉਹ ਡਿਲੀਟ ਪਿਛਲੇ 5 ਸਾਲਾਂ 'ਚ ਕੇਂਦਰੀ ਹੁਕੂਮਤ ਨੇ ਕੀਤੇ ਹੈਗੇ ਆ। ਬਿਹਾਰ ਦੇ ਸਭ ਤੋਂ ਵੱਧ ਜਿਹੜੇ ਜੋਬ ਕਾਰਡ ਉਹ ਡਿਲੀਟ ਕੀਤੇ ਗਏ ਸੀ, 1 ਕਰੋੜ। ਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬੰਗਾਲ, ਇਹ ਜਿਹੜੇ ਜਿੰਨੇ ਵੱਡੇ ਸੂਬੇ ਹੈਗੇ, ਜਿਨ੍ਹਾਂ 'ਚ ਜ਼ਿਆਦਾ ਮਜ਼ਦੂਰ ਨੇ, ਉਹਨਾਂ ਦੇ ਸਭ ਤੋਂ ਵੱਧ ਜਿਹੜੇ ਮਨਰੇਗਾ ਦੇ ਜਿਹੜੇ ਕਾਰਡ ਸੀਗੇ, ਉਹ ਡਿਲੀਟ ਕੀਤੇ ਗਏ ਹੈਗੇ ਆ ਕੇਂਦਰ ਦੀ ਹੁਕੂਮਤ ਵੱਲੋਂ। ਤਾਂ ਤੁਸੀਂ ਆਪ ਹਿਸਾਬ ਲਗਾਓ ਕਿ ਇਹ ਮਨਰੇਗਾ ਨੂੰ ਤਾਂ ਮਤਲਬ 5 ਸਾਲਾਂ ਤੋਂ ਮਾਰਨ ਨੂੰ ਲੱਗੇ ਹੋਏ ਸੀ। ਹੁਣ ਤਾਂ ਸਿਰਫ ਇਹਨਾਂ ਨੇ ਜੀ। ਕਾਨੂੰਨ ਬਦਲ ਕੇ ਭੋਗ ਪਾਇਆ ਗਾ ਮਨਰੇਗਾ ਦਾ। ਜੀ, ਇਹ ਤਾਂ ਪਹਿਲਾਂ ਹੀ ਮਨਸ਼ਾ ਸਾਫ਼ ਕਰ ਦਿੱਤੀ ਸੀ, ਜਦੋਂ 2014 'ਚ ਮੋਦੀ ਸਾਹਿਬ ਇਹ ਸੱਤਾ ਨੂੰ ਸਾਂਭਦੇ ਨੇ। ਉਸ ਲਈ ਇਹਨਾਂ ਨੇ ਕਹਿ ਦਿੱਤਾ ਸੀ ਵੀ ਇਹ 60 ਸਾਲ ਦੇ ਵਿੱਚ ਇਹਨਾਂ ਦੇ ਵੱਲੋਂ ਕੀਤੇ ਗਏ ਕੰਮਾਂ ਦਾ ਸਭ ਤੋਂ ਘਟੀਆ ਨਮੂਨਾ ਹੈ, ਵੀ ਹਾਲੇ ਵੀ ਲੋਕਾਂ ਨੂੰ ਟੋਏ ਪੱਟਣ ਭੇਜਣਾ ਹੈ। ਪਰ ਆਪ ਉਸ ਦੇ ਵਿੱਚ ਕਹਿੰਦੇ 100 ਦੀ ਬਜਾਏ 125 ਦਿਨ ਕੰਮ ਦੇਵਾਂਗੇ। ਚਲੋ ਖੈਰ, ਅੱਗੇ ਇਸ ਤੋਂ ਜੇਕਰ ਗੱਲ ਕਰੀਏ, ਉਹ ਵੀ ਏਦਾਂ ਦੀ ਹੈ। ਮੋਦੀ ਹੁਣੀ ਕਹਿ ਰਹੇ ਨੇ ਵੀ ਮੋਦੀ ਜਿਹੜਾ ਹੈ ਉਹ ਕਾਂਗਰਸ ਦੀਆਂ ਗਲਤੀਆਂ ਸੁਧਾਰ ਰਿਹਾ ਹੈ। ਇਹ ਕਿਉਂ?
ਦੇਖੋ, ਡੈਮੋਗ੍ਰਾਫੀ ਦੀ ਡਿਬੇਟ ਕਿੱਥੇ-ਕਿੱਥੇ ਛਿੜੀ ਹੋਈ ਹੈ। ਡੈਮੋਗ੍ਰਾਫੀ ਜੀ, ਚੇਂਜ ਹੋਣ ਦੀ ਡਿਬੇਟ ਇਹਨਾਂ ਨੇ ਹੁਣ ਅਸਮ ਅਤੇ ਬੰਗਾਲ 'ਚ ਛੇੜ ਰੱਖੀ ਹੈ ਤੇ ਇੱਕ ਬੇਸਿਕਲੀ ਨਰਿੰਦਰ ਮੋਦੀ ਅੱਜ ਗੁਹਾਟੀ ਦੇ ਵਿੱਚ ਸੀਗੇ, ਅਸਮ ਦੇ ਵਿੱਚ। ਅਸਮ ਅਤੇ ਬੰਗਾਲ 'ਚ ਆਪਾਂ ਨੂੰ ਪਤਾ ਹੈ ਕਿ ਇਸ ਸਾਲ ਚੋਣ ਵੀ ਹੋਣੇ 2026 'ਚ, ਮਤਲਬ ਆਉਣ ਵਾਲੇ ਜੀ, ਸਾਲ 'ਚ। ਤੇ ਉੱਥੇ ਟਾਈਮ ਵੀ ਥੋੜਾ ਹੀ ਰਹਿ ਗਿਆ, 6 ਕੁ ਮਹੀਨੇ ਦਾ ਟਾਈਮ ਹੈ ਚੋਣਾਂ ਨੂੰ ਲੈ ਕੇ। ਤੇ ਉੱਥੇ ਹੁਣ ਇਹਨਾਂ ਨੇ ਪੂਰਾ ਹਿੰਦੂ ਮੁਸਲਮਾਨ ਕਰਨ ਵਾਸਤੇ ਮੁਸਲਮਾਨ ਉੱਥੋਂ ਦੇ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਕਰਾਰ ਦੇਣਾ ਗਾ, ਘੁਸਪੈਠੀਏ ਕਰਾਰ ਦੇਣਾ ਗਾ। ਤੇ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਕਿ ਅੱਜ ਨਰਿੰਦਰ ਮੋਦੀ ਨੇ ਅੱਜ ਆਪਣੇ ਸਪੀਚ 'ਚ ਕਿਹਾ ਕਿ ਮੋਦੀ ਕਾਂਗਰਸ ਦੀ ਗਲਤੀਆਂ ਨੂੰ ਸੁਧਾਰ ਰਿਹਾ ਗਾ। ਕਾਂਗਰਸ ਨੇ ਵੋਟ ਬੈਂਕ ਵਾਸਤੇ ਘੁਸਪੈਠੀਆਂ ਨੂੰ ਛੂਟ ਦਿੱਤੀ ਸੀ। ਅਸੀਂ ਉਹਨਾਂ ਨੂੰ ਪਛਾਣ ਕੇ ਬਾਹਰ ਕੱਢ ਰਹੇ ਹਾਂ। ਯਾਨੀ ਕਿ ਉੱਥੇ ਜਾ ਕੇ ਇਹ ਉੱਥੋਂ ਦੇ ਜਿਹੜੇ ਮੁਸਲਮਾਨ ਹੈਗੇ ਆ, ਉਹਨਾਂ ਦੀ ਅਦਰਿੰਗ ਕਰ ਰਹੇ ਹੈਗੇ ਆ। ਉੱਥੇ ਪੋਲਰਾਈਜੇਸ਼ਨ ਕਰਨ ਵਾਸਤੇ, ਵੋਟਾਂ ਦੀ ਪੋਲਰਾਈਜੇਸ਼ਨ ਕਰਨ ਵਾਸਤੇ ਇਸ ਕਿਸਮ ਦੀ ਲੈਂਗੁਏਜ ਵਰਤ ਰਹੇ ਹੈਗੇ ਆ। ਹੁਣ ਤੁਸੀਂ ਦੱਸੋ ਕਿ ਇਹ ਕਿਸੇ ਸੈਕੂਲਰ ਮੁਲਕ ਦੇ ਪ੍ਰਧਾਨ ਮੰਤਰੀ ਦੀ ਭਾਸ਼ਾ ਹੋ ਸਕਦੀ ਹੈ? ਮੈਨੂੰ ਲੱਗਦਾ ਨਹੀਂ ਹੋ ਸਕਦੀ। ਜਦੋਂ ਚੋਣ ਨੇੜੇ ਆਉਂਦੇ ਨੇ, ਉਦੋਂ ਆਪਾਂ ਦੇਖਦੇ ਹਾਂ ਕਿ ਬੀਜੇਪੀ ਦੇ ਵਰਕਰਸ ਅਤੇ ਪ੍ਰਧਾਨ ਮੰਤਰੀ ਦੀ ਲੈਂਗੁਏਜ 'ਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਜੀ, ਜਦੋਂ ਕਿਸੇ ਸੂਬੇ 'ਚ ਚੋਣ ਨਹੀਂ ਹੁੰਦੇ, ਇਹਨਾਂ ਨੂੰ ਵਿਦੇਸ਼ ਦੂਜੇ ਮੁਲਕਾਂ 'ਚ ਯਾਤਰਾ ਕਰਨੀ ਹੁੰਦੀ ਹੈ, ਉਦੋਂ ਇਹਨਾਂ ਨੂੰ ਗਾਂਧੀ ਯਾਦ ਆ ਜਾਂਦਾ ਗਾ। ਉਹਨਾਂ ਨੂੰ ਉਸ ਟਾਈਮ ਇਹਨਾਂ ਨੂੰ ਮਹਾਤਮਾ ਬੁੱਧ ਯਾਦ ਆ ਜਾਂਦਾ ਗਾ। ਇਹ ਕਹਿਣ ਲੱਗ ਜਾਂਦੇ ਨੇ, ਮੈਂ ਤਾਂ ਬੁੱਧ ਦੇ ਦੇਸ਼ ਤੋਂ ਆਇਆ ਹਾਂ, ਉੱਥੇ ਸਾਰੇ ਧਰਮਾਂ ਦੀ ਇੱਜ਼ਤ ਕੀਤੀ ਜਾਂਦੀ ਹੈ। ਹੁਣ ਇੱਥੇ ਜਿਹੜੇ ਮਾਈਨੋਰਿਟੀ ਦੇ ਲੋਕ ਹੈਗੇ, ਉਹਨਾਂ ਨੂੰ ਇਹ ਘੁਸਪੈਠੀਆ ਬਣਾਉਣ ਤੇ ਲੱਗਿਆ ਹੋਇਆ ਗਾ। ਤਾਂ ਇਹ ਬੜੀ ਮਤਲਬ ਅਜੀਬ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਸ਼ਾ ਬੀਜੇਪੀ ਦੇ ਟਰੋਲ ਨਾਲ ਮੈਚ ਕਰਨ ਲੱਗ ਜਾਂਦੀ ਹੈ ਜਦੋਂ ਕਿਤੇ ਕਿਸੇ ਸੂਬੇ 'ਚ ਇਲੈਕਸ਼ਨ ਹੁੰਦੇ ਆ। ਤੁਸੀਂ ਯਾਦ ਕਰੋ 2024 ਦਾ ਲੋਕ ਸਭਾ ਇਲੈਕਸ਼ਨ, ਉੱਥੇ ਕੀ ਕਹਿ ਰਹੇ ਸੀ, ਇਹ ਕਾਂਗਰਸ ਵਾਲੇ ਤੁਹਾਡੀਆਂ ਮੱਝਾਂ ਖੋਲ ਲੈ ਜਾਣਗੇ ਤੇ ਜੀ, ਇੱਕ ਮੁਸਲਮਾਨਾਂ ਨੂੰ ਦੇ ਦੇਣਗੇ, ਇੱਕ ਆਪ ਰੱਖ ਲੈਣਗੇ। ਇਸ ਕਿਸਮ ਦੇ ਤਾਂ ਇਹ ਜੀ, ਭਾਸ਼ਣ ਦਿੰਦੇ ਰਹੇ। ਤੇ ਹੁਣ ਵੀ ਇਹ ਬੜਾ ਅਜੀਬ ਹੈ ਕਿ ਮੁਸਲਮਾਨਾਂ ਨੂੰ ਇਹ ਘੁਸਪੈਠੀਆ ਦੱਸ ਰਿਹਾ ਗਾ। ਉਦਾਂ ਇਹ ਘੁਸਪੈਠੀਆ ਜਿਹੜਾ ਨੈਰੇਟਿਵ ਚਲਾ ਰਿਹਾ, ਉਹਦਾ ਇੱਕ ਮਾੜਾ ਅਸਰ ਵੀ ਦੇਖਣ ਨੂੰ ਮਿਲਦਾ ਗਾ। ਮੈਂ ਅੱਜ ਦੇਖ ਰਿਹਾ ਸੀਗਾ ਕਿ ਇੱਕ ਮਜ਼ਦੂਰ ਦੀ ਬੰਗਲਾਦੇਸ਼ੀ ਕਹਿ ਕੇ ਮੋਬ ਲਿੰਚਿੰਗ ਕਰ ਦਿੱਤੀ ਗਈ ਹੈ, ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਉਹਦੇ ਸਰੀਰ ਤੇ 80 ਸੱਟਾਂ ਦੇਖਣ ਨੂੰ ਮਿਲੀਆਂ। ਡਾਕਟਰ ਜਿਹੜਾ ਹੂੰ, ਮੈਡੀਕਲ ਕਰ ਰਿਹਾ ਸੀਗਾ, ਉਹ ਇਹ ਕਹਿ ਰਿਹਾ ਸੀਗਾ ਉਹਦਾ ਕੋਈ ਸਰੀਰ ਦਾ ਕੋਈ ਏਦਾਂ ਦਾ ਹਿੱਸਾ ਨਹੀਂ ਸੀ ਜਿੱਥੇ ਸੱਟਾਂ ਨਹੀਂ ਵੱਜੀਆਂ। ਯਾਨੀ ਕਿ ਜਿਹੜਾ ਪ੍ਰਧਾਨ ਮੰਤਰੀ ਆਪਣੇ ਮੂੰਹੋਂ ਇਸ ਕਿਸਮ ਦੀ ਲੈਂਗੁਏਜ ਵਰਤ ਰਿਹਾ ਗਾ, ਘੁਸਪੈਠੀਏ ਤੇ ਥੱਲੇ ਉਹਨਾਂ ਦੇ ਜਿਹੜੇ ਵਰਕਰ ਹੈਗੇ ਆ, ਥੱਲੇ ਜਿਹੜੀ ਹਿੰਦੂਤਵਾ ਦੀ ਜਿਹੜੀ ਮੋਬ ਹੈ, ਉਹ ਮਜ਼ਦੂਰਾਂ ਨੂੰ ਕੁੱਟ-ਕੁੱਟ ਕੇ ਮਾਰ ਰਹੀ ਹੈ। ਦੇਖੋ, ਮੁਸਲਮਾਨ ਮਜ਼ਦੂਰ ਮਿਲ ਕੇ ਘੁਸਪੈਠੀਆ ਹੈ, ਬੰਗਲਾਦੇਸ਼ੀ ਹੈ, ਮਾਰਤਾ। ਹੁਣ ਉਹ ਜਿਹੜਾ ਮਜ਼ਦੂਰ ਮਾਰਿਆ ਗਿਆ, ਉਹਦੀ ਮੈਂ ਵੀਡੀਓ ਦੇਖ ਰਿਹਾ ਸੀਗਾ। 30 ਜੀ, ਸਾਲ ਦਾ ਸੀਗਾ, ਨੌਜਵਾਨ ਹੀ ਸੀਗਾ। ਤੇ ਮਤਲਬ ਉਹਨੂੰ ਕੁੱਟ-ਕੁੱਟ ਕੇ ਮਾਰਤਾ ਬੰਗਲਾਦੇਸ਼ੀ ਕਹਿ ਕੇ, ਘੁਸਪੈਠੀਆ ਜੀ, ਦੱਸ ਕੇ। ਪਰ ਅਸਲ 'ਚ ਜਦੋਂ ਉਹਦੀ ਡੈਡ ਬੋਡੀ ਦੀ ਜਾਂਚ ਹੋਈ, ਪੋਸਟਮਾਰਟਮ ਹੋਇਆ, ਉਦੋਂ ਪਤਾ ਲੱਗਿਆ ਕਿ ਉਸ ਦਾ ਨਾਂ ਰਾਮ ਨਾਰਾਇਣ ਬਘੇਲ ਸੀਗਾ ਜੀ, ਤੇ ਉਹ ਛੱਤੀਸਗੜ੍ਹ ਦਾ ਸੀਗਾ। ਹੂੰ, ਉਹਨੂੰ ਕੁੱਟ-ਕੁੱਟ ਕੇ ਬੰਗਲਾਦੇਸ਼ੀ ਸਮਝ ਕੇ ਉਹਨੂੰ ਕੁੱਟ-ਕੁੱਟ ਕੇ ਮਾਰਤਾ। ਇਹ ਆਪਣੇ ਬੰਦਿਆਂ ਨੂੰ ਹੀ ਮਾਰਨਗੇ ਦੇਖੋ, ਇੰਨੀ ਨਫ਼ਰਤ ਭਰ ਰਹੇ ਨੇ। ਜੀ, ਮਤਲਬ ਉਹ ਕੀ ਦਿੱਕਤ ਸੀ ਕਿ ਉਹ ਜਿਹੜੇ ਮਜ਼ਦੂਰ ਦੀ ਜਿਹੜੀ ਦਿੱਖ ਸੀਗੀ, ਉਹ ਮੁਸਲਮਾਨ ਵਰਗੀ ਸੀ ਤੇ ਉਹਨੂੰ ਕੁੱਟ-ਕੁੱਟ ਕੇ ਜੀ, ਮਾਰਤਾ। ਔਰ ਬਾਅਦ ਬਿਲਕੁਲ, 'ਚ ਨਿਕਲਿਆ ਰਾਮ ਨਾਰਾਇਣ ਬਘੇਲ। ਹੂੰ, ਤਾਂ ਮਤਲਬ ਇਹ ਨਰਿੰਦਰ ਮੋਦੀ ਆਪਣੇ ਮੂੰਹੋਂ ਜਿਸ ਕਿਸਮ ਦਾ ਨੈਰੇਟਿਵ ਪਸਾ ਰਹੇ ਨੇ, ਉਹਦਾ ਬਹੁਤ ਭੈੜਾ ਅਸਰ ਥੱਲੇ ਵੀ ਹੁੰਦਾ ਗਾ। ਇਹ ਜਿਹੜੇ ਉਹਨਾਂ ਨੇ ਕਿਹਾ ਸੀ ਨਾ, ਕੱਪੜਿਆਂ ਤੋਂ ਪਛਾਣੇ ਜਾਣਗੇ, ਹੁਣ ਮੂੰਹ ਦੇਖ ਕੇ ਬੰਗਲਾਦੇਸ਼ੀ ਸਮਝ ਕੇ, ਘੁਸਪੈਠੀਆ ਸਮਝ ਕੇ ਮਾਰਤਾ ਅਗਲਿਆਂ ਨੇ। ਜੀ, ਜੀ, ਤਾਂ ਬਿਲਕੁਲ। ਇਹ ਬੜਾ ਮਤਲਬ ਭਿਆਨਕ ਆਪਾਂ ਕਹੀਏ ਕਿ ਇਹ ਦੌਰ ਚੱਲ ਰਿਹਾ ਹੈਗਾ ਉਸ ਹਿਸਾਬ ਨਾਲ। ਜੀ, ਇਹ ਤਰਸਯੋਗ ਹਾਲਾਤ ਨੇ, ਤੁਸੀਂ ਬਿਲਕੁਲ ਠੀਕ ਕਿਹਾ ਵੀ ਇਹ ਘੁੰਮ ਫਿਰ ਕੇ ਆਪਣਿਆਂ ਨੂੰ ਹੀ ਮਾਰਨਗੇ। ਜਿਹੜੀ ਨਫ਼ਰਤ ਦੇ ਬੀਜ ਇਹ ਬੀਜ ਰਹੇ ਨੇ, ਉਹ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਹੀ ਉਜਾੜਨਗੇ, ਉਹੀ ਇਹ ਕਰ ਰਹੇ ਨੇ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਰਾਹੁਲ ਗਾਂਧੀ ਹੁਣੀ ਜਰਮਨ 'ਚ ਨੇ ਤੇ ਉਹਨਾਂ ਨੇ ਉੱਥੇ ਬੋਲਦਿਆਂ ਆਰਐਸਐਸ ਦੇ ਬਾਰੇ ਉਹੀ ਗੱਲ ਕਹੀ ਹੈ ਜਿਹੜੀ ਕੁਝ ਦਿਨ ਪਹਿਲਾਂ ਇਹਨਾਂ ਨੇ ਰਾਮਲੀਲਾ ਗਰਾਊਂਡ ਦੇ ਵਿੱਚ ਕਹੀ ਸੀ, ਵੀ ਜਿਹੜੀ ਆਰਐਸਐਸ ਹੈ ਉਹ ਸੱਚਾਈ ਨਹੀਂ, ਉਹਦੇ ਲਈ ਸ਼ਕਤੀ ਜ਼ਿਆਦਾ ਜ਼ਰੂਰੀ ਹੈ। ਸ਼ਕਤੀ, ਪਾਵਰ ਇਹਦੇ ਸਿਰ ਤੇ ਉਹ ਚੱਲਦੇ ਨੇ। ਕਿਵੇਂ ਸਮਝਿਆ ਜਾਵੇ ਇਸ ਨੂੰ? ਦੇਖੋ, ਤਾਂ ਜਿਹੜੇ ਆਰਐਸਐਸ ਦੇ ਮੁਖੀ ਨੇ ਮੋਹਨ ਭਾਗਵਤ, ਜੇ ਉਹਨਾਂ ਦੀ ਗੱਲ ਨੂੰ ਤੁਸੀਂ ਡੀਕੋਡ ਕਰੋਗੇ ਤਾਂ ਪੋਲਿਟਿਕਲੀ ਉਹਨਾਂ ਨੇ ਬਹੁਤ ਸ਼ਾਰਪ ਗੱਲ ਕਹੀ ਹੈ। ਬੇਸਿਕਲੀ ਬਿਨਾਂ ਤਾਕਤ ਤੋਂ ਕੋਈ ਵੀ ਕੌਮ ਹੋਵੇ, ਕੋਈ ਵੀ ਵਰਗ ਹੋਵੇ, ਉਹਦਾ ਬਣਦਾ ਕੱਖ ਨਹੀਂ। ਮੰਨ ਲਓ ਕਿ ਜਿਵੇਂ ਮਜ਼ਦੂਰ ਅਤੇ ਕਿਸਾਨ ਤਾਕਤ 'ਚ ਨਾ ਹੋਣ, ਤਾਂ ਉਹਨਾਂ ਦਾ ਕੀ ਬਣਦਾ ਗਾ, ਆਪਾਂ ਨੂੰ ਪਤਾ ਉਹਨਾਂ ਦੀ ਲੁੱਟ ਹੀ ਹੁੰਦੀ ਹੈ। ਤਾਂ ਖੈਰ ਗੱਲ ਉਸ ਹਿਸਾਬ ਨਾਲ ਠੀਕ ਹੈ। ਇਹ ਵੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਟਰੁਥ ਅੱਜ ਦੇ ਟਾਈਮ ਜੋ ਪੋਸਟ ਆਪਾਂ ਕਹਿ ਲਈਏ ਕਿ ਟਰੁਥ ਦੌਰ ਚੱਲ ਰਿਹਾ ਹੈਗਾ, ਅੱਜ ਦੇ ਟਾਈਮ ਤਾਂ ਸੱਚ ਵੀ ਕੰਸਟਰਕਟ ਕੀਤਾ ਜਾਂਦਾ ਹੈਗਾ। ਤਾਂ ਜੀ, ਮਤਲਬ ਉਹ ਤੇ ਆਰਐਸਐਸ ਦੀ ਬਹੁਤ ਕਲੀਅਰ ਲਾਈਨ ਹੈ
ਕਿ ਸੱਚ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ, ਅਸੀਂ ਪੂਰਾ ਪ੍ਰੋਪੇਗੈਂਡਾ ਕਰਾਂਗੇ, ਠੋਕ ਕੇ ਪ੍ਰੋਪੇਗੈਂਡਾ ਕਰਾਂਗੇ ਤਾਂ ਕਿ ਅਸੀਂ ਪਾਵਰ ਤੇ ਬਣੇ ਰਹੀਏ। ਸਾਡੇ ਵਾਸਤੇ ਸੱਚ ਜ਼ਰੂਰੀ ਨਹੀਂ, ਪਾਵਰ ਜ਼ਰੂਰੀ ਹੈ। ਰਾਹੁਲ ਗਾਂਧੀ ਜਰਮਨੀ ਦੇ ਵਿੱਚ ਸੀਗੇ, ਉਹ ਇਹਦਾ ਉਲਟਾ ਕਹਿ ਰਹੇ ਸੀਗੇ, ਉਹ ਕਹਿ ਰਹੇ ਸੀਗੇ ਕਿ ਸਾਡੀ ਜਿਹੜੀ ਸੰਸਕ੍ਰਿਤੀ ਹੈ, ਕਲਚਰ ਹੈ, ਉਹ ਤਾਂ ਸੱਚ ਵਾਲਾ ਹੈ ਜੀ, ਅਸੀਂ ਤਾਂ ਸੱਚ ਬੋਲਾਂਗੇ। ਠੀਕ ਹੈ ਜੀ, ਜੀ। ਤੁਸੀਂ ਸੱਚ ਬੋਲਦੇ ਰਹੋ, ਸਾਰਿਆਂ ਦੇ ਆਪਣੇ-ਆਪਣੇ ਸੱਚ ਹੈਗੇ। ਅੱਜ-ਕੱਲ੍ਹ ਓਦਾਂ ਵੀ ਇੰਨਾ ਮੀਡੀਆ, ਇੰਨਾ ਸੋਸ਼ਲ ਮੀਡੀਆ ਸਾਰਾ ਕੁਛ ਹੈ, ਸੱਚ ਤਾਂ ਅੱਜ-ਕੱਲ੍ਹ ਕੰਸਟਰਕਟ ਕੀਤਾ ਜਾਂਦਾ ਅਗਰ ਤੁਸੀਂ ਪਾਵਰਲੈਸ ਰਹੋਗੇ। ਜੇ ਹੂੰ, ਉਹ ਆਪਣੇ ਆਈਡੀਆ ਨੂੰ ਡਿਫੈਂਡ ਨਹੀਂ ਹੀ ਕਰ ਪਾਏ, ਆਪਣੀ ਆਈਡੀਆ ਨੂੰ ਪ੍ਰੋਪੇਗੇਟ ਹੀ ਨਹੀਂ ਕਰ ਪਾਏ, ਤਾਂ ਇਹ ਦਿੱਕਤ ਹੈ ਜੀ। ਬਾਕੀ ਅ, ਲੋਕਤੰਤਰਿਕ ਜਿਹੜੀ ਸਰਕਾਰਾਂ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਵਾਬਦੇਹੀ। ਜਵਾਬਦੇਹੀਆਂ ਤੋਂ ਅਗਲੇ ਸਾਫ਼ ਮੁੱਕਰ ਰਹੇ ਨੇ। ਤਾਂ ਮਤਲਬ ਤੁਹਾਡੇ ਜੀ, ਕੋਲ ਜਿਹੜਾ ਸਵਾਲ ਪੁੱਛਣ ਦਾ ਸਪੇਸ ਹੈ, ਉਹ ਵੀ ਨਹੀਂ ਆਪਾਂ ਕਹਿ ਲਈਏ ਕਿ ਰੱਖਿਆ ਜਾ ਰਿਹਾ। ਹਾਲਾਂਕਿ ਰਾਹੁਲ ਗਾਂਧੀ ਅੱਜ ਜਰਮਨੀ ਦੇ ਵਿੱਚ ਸਪੀਚ ਦੇ ਰਹੇ ਸੀ। ਇੱਧਰ ਬੀਜੇਪੀ ਵਾਲਿਆਂ ਨੇ ਉਹਨਾਂ ਤੇ ਆਰੋਪ ਲਾਉਣੇ ਸ਼ੁਰੂ ਕਰਤੇ ਸੀਗੇ। ਉਹਨਾਂ ਦੇ ਉਲਟ ਇੱਕ ਸੱਚ ਕੰਸਟਰਕਟ ਕਰਨਾ ਸ਼ੁਰੂ ਕਰਤਾ ਸੀਗਾ। ਅੱਜ ਬੀਜੇਪੀ ਨੇ ਪੂਰੇ ਦਿਨ ਮੀਡੀਆ 'ਚ ਪਤਾ ਕੀ ਚਲਾਇਆ? ਪੂਰੇ ਦਿਨ ਇਹ ਜੀ, ਚਲਾਇਆ ਗਾ ਕਿ ਰਾਹੁਲ ਗਾਂਧੀ ਵਿਦੇਸ਼ਾਂ 'ਚ ਜਾ ਕੇ ਇੰਡੀਆ ਨੂੰ ਬਦਨਾਮ ਕਰਦੇ ਨੇ। ਜਿਹੜੀ ਭਾਰਤ ਵਿਰੋਧੀ ਤਾਕਤਾਂ ਨੇ, ਉਹਨਾਂ ਨਾਲ ਰਲ ਕੇ ਇੰਡੀਆ ਨੂੰ ਇੰਟਰਨੈਸ਼ਨਲ ਲੈਵਲ ਤੇ ਬਦਨਾਮ ਕਰ ਰਹੇ ਨੇ। ਤਾਂ ਮਤਲਬ ਸਮਝ ਰਹੇ ਹੋ, ਸੱਚ ਦੀ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਬੀਜੇਪੀ ਵੱਲੋਂ। ਹਾਲਾਂਕਿ ਇਹ ਸੱਚ ਨਹੀਂ ਹੈ। ਮਤਲਬ ਉਹ ਕਿਸੇ ਪਲੇਟਫਾਰਮ ਤੇ ਗਏ ਸੀਗੇ, ਹਰਟੀ ਸਕੂਲ ਸੀਗਾ, ਉੱਥੇ ਡੈਮੋਕ੍ਰੇਸੀ ਤੇ ਮਤਲਬ ਗੱਲ ਹੋ ਰਹੀ ਸੀਗੀ ਤੇ ਡੈਮੋਕ੍ਰੇਸੀ ਤੇ ਉਹ ਆਪਣੀਆਂ ਗੱਲਾਂ ਰੱਖ ਰਹੇ ਸੀਗੇ। ਉਹਦੇ 'ਚ ਇੰਡੀਆ ਦਾ ਕੰਟੈਕਸਟ ਆਇਆ ਤਾਂ ਉਹਨਾਂ ਨੇ ਮਤਲਬ ਆਰਐਸਐਸ ਅਤੇ ਕਾਂਗਰਸ 'ਚ ਫ਼ਰਕ ਵੀ ਦੱਸਿਆ। ਹੈਂ। ਹਾਲਾਂਕਿ ਜੀ, ਕਾਂਗਰਸ ਵੀ ਕੋਈ ਦੁੱਧ ਦੀ ਧੁਲੀ ਹੋਈ ਪਾਰਟੀ ਨਹੀਂ ਹੈ। ਉਹਦੀਆਂ ਵੀ ਆਪਾਂ ਨੂੰ ਪਤਾ ਖਾਮੀਆਂ ਪਤਾ ਹੀ ਹੈ। ਸੌਫਟ ਹਿੰਦੂਤਵ ਉਹ ਵੀ ਪਲੇ ਕਰਦੀ ਹੈਗੀ ਹੈ। ਮਾਈਨੋਰਟੀਜ਼ ਦੇ ਉਲਟ ਉਹਨਾਂ ਨੇ ਵੀ ਕਿੰਨਾ ਕੁਫਰ ਕੀਤਾ, ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਖੈਰ, ਉਹ ਆਪਾਂ ਗੱਲ ਜੀ। ਨਹੀਂ ਕਰੇ, ਪਰ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਕਿਵੇਂ ਆਰਐਸਐਸ ਨੇ ਮਤਲਬ ਸੱਚ ਦਾ ਕੰਸਟਰਕਸ਼ਨ ਕਰਦੀ ਹੈਗੀ ਆ ਤਾਂ ਕਿ ਉਹ ਪਾਵਰ ਤੇ ਬਣੀ ਰਹੇ। ਤਾਂ ਰਾਹੁਲ ਗਾਂਧੀ ਉੱਥੇ ਕੋਈ ਗਿਆਨ ਦਈ ਚੱਲੇ ਅੰਗਰੇਜ਼ਾਂ 'ਚ ਬਹਿ ਕੇ, ਇੱਧਰ ਹਿੰਦੀ 'ਚ ਅਤੇ ਲੋਕਾਂ ਦੀ ਜ਼ੁਬਾਨ 'ਚ ਬੀਜੇਪੀ ਵਾਲੇ ਗਿਆਨ ਕੀ ਦੇ ਰਹੇ ਨੇ ਕਿ ਰਾਹੁਲ ਗਾਂਧੀ ਵਿਦੇਸ਼ਾਂ 'ਚ ਜਾ ਕੇ ਭਾਰਤ ਨੂੰ ਬਦਨਾਮ ਕਰ ਰਹੇ ਨੇ ਤੇ ਲੋਕਾਂ ਦੇ ਮਨਾਂ 'ਚ ਬਿਠਾ ਰਹੇ ਨੇ। ਤਾਂ ਇਹ ਸੱਚ ਦੀ ਹੂੰ, ਕੰਸਟਰਕਸ਼ਨ ਕਰਕੇ ਉਹ ਕਿਤੇ ਨਾ ਕਿਤੇ ਪਾਵਰ 'ਚ ਰਹਿੰਦੇ ਨੇ। ਜੀ। ਉਧਰ ਕਹਿੰਦੇ ਵੀ ਦਿੱਲੀ ਏਅਰਪੋਰਟ ਦੇ ਉੱਪਰ ਜੱਗੋਂ ਤੇਰਵੀਂ ਹੋ ਗਈ। ਇੱਕ ਪੈਸੇਂਜਰ ਨੂੰ ਪਾਇਲਟ ਨੇ ਕੁੱਟ ਸੁੱਟਿਆ ਫੜ ਕੇ ਤੇ ਹੁਣ ਪਾਇਲਟ ਸਸਪੈਂਡ ਕਰ ਦਿੱਤਾ। ਇਹੋ ਜਿਹਾ ਕੀ ਕਹਿ ਦਿੱਤਾ ਪਾਇਲਟ ਨੂੰ ਜਿਹੜਾ ਉਸਨੇ ਇਸ ਹੱਦ ਤੱਕ ਜਾਣ ਦੀ ਜੁਰਅਤ ਕਰ ਲਈ, ਸਸਪੈਂਡ ਵੀ ਹੋ ਗਿਆ? ਦੇਖੋ ਕਈ ਸਾਰੇ ਜਿਹੜੇ ਫਲਾਈਟਸ ਹੈਗੀਆਂ ਉਹ ਕੈਂਸਲ ਹੋਈਆਂ। ਉਹਦਾ ਹੀ ਇੱਕ ਕੇਸ ਦਾ ਮਾਮਲਾ ਗਾ ਤੇ ਇਹ ਵੀ ਕੱਲ ਮੈਂ ਵੀ ਫਲਾਈਟ ਫੜਨੀ ਸੀਗੀ। ਫਲਾਈਟ ਤੇ ਮੈਂ ਬਹਿ ਵੀ ਗਿਆ। ਬਾਅਦ 'ਚ ਪਤਾ ਲੱਗਿਆ ਕਿ ਫਲਾਈਟ ਕੈਂਸਲ ਕਰ ਦਿੱਤੀ ਗਈ ਹੈ। ਇੰਡੀਗੋ ਦੀ ਫਲਾਈਟ ਸੀ। ਮੋਹਾਲੀ ਤੋਂ ਮੈਂ ਪੁਣੇ ਜਾਣਾ ਸੀਗਾ। ਪੁਣੇ ਜਰਨਲਿਜ਼ਮ ਤੇ ਚਰਚਾ ਹੋਣੀ ਸੀ ਤੇ ਮੈਂ ਐਗਰੀਕਲਚਰ ਰਿਪੋਰਟਿੰਗ ਤੇ ਗੱਲ ਰੱਖਣੀ ਸੀਗੀ। ਤਾਂ ਉਹ ਗੱਲ ਹੂੰ, ਵਿੱਚੇ ਹੀ ਰਹਿ ਗਈ ਹੈਗੀ। ਅੱਜ ਆਨਲਾਈਨ ਰੱਖਣੀ ਪਈ। ਜੀ, ਤੋਂ ਜਦੋਂ ਫਲਾਈਟ ਤੋਂ ਅਸੀਂ ਡੀਪਲੇਨ ਹੋ ਰਹੇ ਸੀਗੇ, ਜਦੋਂ ਵਾਪਸ ਟਰਮੀਨਲ ਤੇ ਆਏ ਤਾਂ ਜਿਹੜੇ ਬਹੁਤ ਸਾਰੇ ਲੋਕ ਏਦਾਂ ਦੇ ਸੀਗੇ, ਜਿਹੜੇ ਗਲ ਪੈ ਰਹੇ ਸੀਗੇ ਫਲਾਈਟ ਦੇ ਸਟਾਫ ਨੂੰ ਵੀ, ਤੇ ਸ਼ਾਇਦ ਦਿੱਲੀ ਦੇ ਵਿੱਚ ਵੀ ਉਹੀ ਹੋਇਆ ਹੋਊਗਾ। ਤਾਂ ਮਤਲਬ ਬਹੁਤ ਲੋਕ ਏਦਾਂ ਦੇ ਸੀਗੇ ਜਿਨ੍ਹਾਂ ਨੇ ਬਹੁਤ ਅਰਜੈਂਟਲੀ ਫਲਾਈ ਕਰਨਾ ਸੀਗਾ। ਇੱਕ ਕੁੜੀ ਸੀਗੀ, ਉਹਦੇ ਭੈਣ ਦਾ ਵਿਆਹ ਸੀਗਾ। ਉਹ ਬਾਰ-ਬਾਰ ਸਟਾਫ ਨੂੰ ਕਹਿ ਰਹੀ ਸੀਗੀ ਕਿ ਮੈਂ ਹੁਣ ਕਿਵੇਂ ਕਰਾਂਗੀ? ਉਹ ਸਟਾਫ ਵਾਲੇ ਕਹਿ ਰਹੇ ਸੀ ਜੀ ਤੁਸੀਂ ਕੱਲ ਚਲੇ ਜਾਓ। ਕਹਿੰਦੀ ਕੱਲ ਤਾਂ ਵਿਦਾਈ ਹੋ ਜੂਗੀ, ਮੇਰਾ ਤਾਂ ਸਾਰਾ ਮਾਮਲਾ ਜੀ, ਹੀ ਰਹਿ ਗਿਆ। ਤਾਂ ਉਹ ਵੀ ਦੇਖ ਰਿਹਾ ਸੀਗਾ, ਬਹੁਤ ਜ਼ਿਆਦਾ ਗੁੱਸਾ ਸੀਗਾ ਤੇ ਅੱਗਿਓਂ ਜਿਹੜੇ ਫਲਾਈਟ ਦੇ ਜਿਹੜੇ ਸਟਾਫ ਸੀਗਾ ਉਹ ਵੀ ਬਹੁਤ ਐਗਰੈਸਿਵ ਸੀਗਾ। ਉਹ ਸਾਰਾ ਕੁਛ ਦੇਖ ਕੇ ਮੈਨੂੰ ਆਪਣਾ ਦੁੱਖ ਤਾਂ ਛੋਟਾ ਹੀ ਲੱਗਿਆ। ਮੈਨੂੰ ਲੱਗਿਆ ਕਿ ਕੋਈ ਨੀ, ਲੈਕਚਰ ਤਾਂ ਅਸੀਂ ਗਿਆਨ ਦੇ ਕੀੜੇ ਤਾਂ ਅਸੀਂ ਆਨਲਾਈਨ ਵੀ ਕੱਢ ਲਿਆਂਗੇ, ਪਰ ਇਹ ਤੋਂ ਜੀ। ਬਚੋ। ਉੱਥੇ ਵੀ ਹੂੰ। ਕੁੱਟਮਾਰ ਵਾਲਾ ਪੂਰਾ ਹਿਸਾਬ ਹੋ ਰੱਖਿਆ ਸੀਗਾ। ਮੈਨੂੰ ਲੱਗਦਾ ਗਾ ਕਿ ਜਿਹੜਾ ਦਿੱਲੀ ਏਅਰਪੋਰਟ ਤੇ ਹੋਇਆ ਗਾ ਉਹ ਵੀ ਇਸੇ ਕਿਸਮ ਦਾ ਮਾਮਲਾ ਹੈਗਾ। ਜੀ, ਬੜੀ ਤਰਸਯੋਗ ਹਾਲਤ ਹੈ। ਉਧਰ ਗੱਲ ਧਿਰੇਂਦਰ ਸ਼ਾਸਤਰੀ ਦੀ ਕਰ ਲੈਂਦੇ ਹਾਂ। ਮੈਂ ਕੁਝ ਦਿਨ ਪਹਿਲਾਂ ਹੀ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਪਰ ਵੀ ਧਿਰੇਂਦਰ ਸ਼ਾਸਤਰੀ ਨੇ ਵੀ ਐਜ਼ ਏ ਯੂਟਿਊਬਰ ਹੀ ਕੈਰੀਅਰ ਸ਼ੁਰੂ ਕੀਤਾ ਸੀ। ਇਹ ਵੀਡੀਓ ਪਾ ਰਿਹਾ ਸੀ ਵੀ ਭਾਈ ਏਦਾਂ ਅਸੀਂ ਆਹ ਕਰਦੇ ਹਾਂ, ਆਹ ਦਿਨ ਸਾਡੇ ਇੱਥੇ ਆਹ ਵਾਲਾ ਪ੍ਰੋਗਰਾਮ ਹੁੰਦਾ, ਤੁਸੀਂ ਆਓ, ਮੇਰੇ ਨਾਲ ਜੁੜੋ। ਚਲੋ ਖੈਰ, ਆਪਾਂ ਇਹਨਾਂ ਦੀ ਖਬਰ ਤੇ ਡਿਸਕਸ ਕਰਦੇ ਹਾਂ ਹੁਣ। ਬਾਕੀ ਦੁਨੀਆ ਨੂੰ ਪਤਾ ਹੈ ਧਿਰੇਂਦਰ ਸ਼ਾਸਤਰੀ ਕੌਣ ਹੈ, ਕਿਹੋ ਜਿਹੀਆਂ ਗੱਲਾਂ ਕਰਦਾ ਹੈ, ਕਿੱਦਾਂ ਪਰਚੀ ਕੱਢਦਾ। ਵੈਸੇ ਉਹ ਤੁਹਾਡੇ ਇੱਥੇ ਹਰਿਆਣੇ ਦੇ ਸਿੰਗਰ ਨੇ ਚੰਗੀ ਡੰਡ ਲਾਈ ਸੀ ਇਹਦੀ। ਉਹ ਤਾਂ ਗਾਣੇ ਦੀਆਂ ਲਾਈਨਾਂ ਕਹਿੰਦੇ ਬਦਲਣੀਆਂ ਪੈ ਗਈਆਂ। ਇਹ ਕਹਿ ਰਹੇ ਨੇ ਵੀ ਬਾਬਰੀ ਮਸਜਿਦ ਬਣੀ ਤਾਂ ਹਿੰਦੂ 1992 ਨੂੰ ਦੁਬਾਰਾ ਦੁਹਰਾਉਣਗੇ। ਹਾਂ, ਅੱਜ ਇਹ ਗੱਲ ਆਈ ਹੈ ਤੇ ਹੂੰ, ਇਹ ਕਹਿ ਰਿਹਾ ਬਾਬਰੀ ਮਸਜਿਦ ਬੇਸਿਕਲੀ ਬਾਬਰੀ ਮਸਜਿਦ ਨੂੰ ਤਾਂ ਹਾਲਾਂਕਿ ਸੁਪਰੀਮ ਕੋਰਟ ਨੇ ਲੈਂਡ ਅਲੋਟ ਕੀਤੀ ਹੈ 5 ਏਕੜ। ਠੀਕ ਹੈ, ਸਰਕਾਰ ਨੇ ਲੈਂਡ ਅਲੋਟ ਕੀਤੀ ਹੈ।
ਤੇ ਤੁਸੀਂ ਉਹਨਾਂ ਦੀ ਮਸਜਿਦ ਢਾਈ ਸੀਗੀ, ਉਸ ਤੋਂ ਬਾਅਦ ਤੁਸੀਂ ਅੱਡ ਥਾਂ ਤੇ ਉਹਨਾਂ ਨੂੰ ਲੈਂਡ ਦੇ ਕੇ ਕਹਿ ਰਹੇ ਹੋ ਕਿ ਉੱਥੇ ਬਣਾ ਲਓ। ਉਹਦਾ ਵੀ ਹਜੇ 100 ਜਿਹੜਾ 43 ਜਿਹੜੇ ਚੀਜ਼ਾਂ ਨੇ ਉਹ ਹਜੇ ਪੂਰੀਆਂ ਨਹੀਂ ਕੀਤੀਆਂ। ਲੈਂਡ ਦੀ ਨਾ CLU ਦਿੱਤੀ ਹੈ, ਨਾ ਕੁਛ ਹੋਰ ਦਿੱਤਾ। ਉਸ ਤੋਂ ਪਹਿਲਾਂ ਹੀ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਤੁਸੀਂ ਬਣਾਓਗੇ ਤਾਂ ਫਿਰ ਢਾਵਾਂਗੇ। ਇਹ ਤੁਸੀਂ ਦੇਖ ਲਓ। ਤੇ ਇਹ ਧਿਰੇਂਦਰ ਸ਼ਾਸਤਰੀ ਨੂੰ ਮਥੁਰਾਲਾ ਕਾਂਡ ਵੀ ਦਿੱਤਾ ਹੋਇਆ ਵਾ। ਇਹਨਾਂ ਦਾ RSS ਦਾ ਨਾਰਾ ਰਿਹਾ ਨਾ, ਅਯੋਧਿਆ ਇੱਕ ਝਾਕੀ, ਇੱਕ ਅਸੀਂ ਮਥੁਰਾ ਬਾਕੀ ਹੈ। ਤੇ ਮਥੁਰਾ ਦੇ ਵਿੱਚ ਜਿਹੜਾ ਕ੍ਰਿਸ਼ਨ ਜਨਮ ਭੂਮੀ ਹੈਗੀ ਆ, ਉਹਦਾ ਇਹ ਰੌਲਾ ਇਹਨਾਂ ਨੇ ਸ਼ੁਰੂ ਕਰਨਾ, ਜਿਵੇਂ ਰਾਮ ਜਨਮ ਭੂਮੀ ਦਾ ਸ਼ੁਰੂ ਕੀਤਾ ਸੀ ਅਯੋਧਿਆ 'ਚ, ਤੇ ਉਹਦੀ ਵੀ ਇਹ ਤਿਆਰੀ ਕਰੀ ਬੈਠਾ ਗਾ। ਖੈਰ ਹਾਂ, ਤੁਸੀਂ ਸਹੀ ਕਹਿ ਰਹੇ ਸੀਗੇ, ਹਰਿਆਣੇ ਦੇ ਸਿੰਗਰ ਨੇ ਤਾਂ ਠੀਕ-ਠਾਕ ਡੰਡ ਲਾਈ ਸੀ। ਜਿਵੇਂ ਅਸੀਂ ਤਾਂ ਮਤਲਬ ਉਹ ਜਿਹੜਾ ਡਾਂਡਾ ਨਿਓਲੀ ਵਾਲਾ ਹੈ ਸਾਡਾ ਸਿੰਗਰ, ਤੇ ਉਹਨੂੰ ਅਸੀਂ ਹਰਿਆਣੇ ਦਾ ਸਿੱਧੂ ਮੂਸੇਵਾਲਾ ਕਹਿੰਦੇ ਆ। ਉਹਨੇ ਤਾਂ ਇਹਨਾਂ ਦੀ ਚੰਗੀ ਤਹਿ ਲਾਈ ਸੀਗੀ। ਜੀ। ਉਹਨੇ ਤਾਂ ਕਹਿਤਾ ਸੀ, ਮੈਂ ਇਹ ਜਿਹੜਾ ਬਾਬੇ ਹੈਗੇ ਇਹਨਾਂ ਨੂੰ ਪੂਰਾ ਕੁੱਟਦਾ। ਤੇ ਉਹਨਾਂ ਨੇ ਕਿਹਾ ਕਿ ਜੇ ਹੂੰ, ਅੱਜ ਰਾਮ ਵੀ ਜਿੰਦਾ ਹੁੰਦਾ, ਉਹਨੂੰ ਵੀ ਉਹਨਾਂ ਨੂੰ ਵੀ ਮਤਲਬ ਇਸ ਵਰਗੇ ਬਾਬਿਆਂ ਤੇ ਮਤਲਬ ਖਿੱਚੜ ਨਹੀਂ ਸੀਗੀ। ਉਹ ਖੁਦ ਆਪ ਭਗਵਾ ਕੱਪੜੇ ਉਹਨਾਂ ਨੇ ਨਹੀਂ ਪਾਣੇ ਸੀਗੇ, ਜੇ ਇਸ ਕਿਸਮ ਦੇ ਬਾਬੇ ਅੱਜ ਦੇ ਟਾਈਮ ਜਿਹੜੇ ਭਗਵੇ ਕੱਪੜੇ ਪਾ ਕੇ ਫਿਰ ਰਹੇ ਨੇ। ਤਾਂ ਇਹ ਗੱਲ ਉਹਨਾਂ ਨੇ ਆਖੀ। ਪਰਚੀਆਂ ਬਾਰੇ ਵੀ, ਇਹ ਜਿਹੜਾ ਪਰਚੀਆਂ ਕੱਟਦਾ ਉਹਦੇ ਬਾਰੇ ਵੀ ਲਾਈਨਾਂ ਸੀਗੀਆਂ। ਤਾਂ ਜੀ, ਜੀ। ਖੈਰ ਉਹ ਮੁੰਡੇ ਨੇ ਮਤਲਬ ਸੋਹਣੇ ਸਿੰਗਿੰਗ ਕਰਦਾ ਗਾ, ਉਹ ਬਹੁਤ ਸਾਰੇ ਸੋਸ਼ਲ ਇਸ਼ੂਜ਼ ਨੂੰ ਚੁੱਕਦਾ ਵਾ। ਇਹ ਜਿਹੜੇ ਖਾਸੀ ਢੋਂਗੀ ਜੁਰਤ ਬਾਬਿਆਂ ਦਾ, ਦਿਖਾਈ ਹੈ। ਹਾਂ, ਇਹ ਪਰ ਹੂੰ, ਇਹਨਾਂ ਦਾ ਦੌਰ ਹੈ ਜੀ। ਹੂੰ, ਹਕੂਮਤ ਇਹਨਾਂ ਨੂੰ ਪ੍ਰੋਟੈਕਟ ਕਰਦੀ ਹੈਗੀ ਆ ਤੇ ਇਹਨਾਂ ਨੂੰ ਖੁੱਲਾ ਛੱਡ ਦਿੰਦੀ ਹੈ। ਹਿੰਦੂਤਵਾ ਦੇ ਪੱਖ 'ਚ ਨੈਰੇਟਿਵ ਬਣਾਉਣ ਵਾਸਤੇ, ਮੁਸਲਮਾਨਾਂ ਨੂੰ ਗਾਲਾਂ ਕੱਢਣ ਵਾਸਤੇ ਤਾਂ ਇਹ ਕਰਦੇ ਨੇ। ਤੇ ਇਹਨਾਂ ਨੂੰ ਮੀਡੀਆ ਵੀ ਠੀਕ-ਠਾਕ ਸਪੇਸ ਦਿੰਦੀ ਹੈ। ਆਪਣੇ ਵਰਗੇ ਜਿਹੜੇ ਕ੍ਰਿਟੀਸਾਈਜ਼ ਕਰਦੇ ਨੇ, ਉਹ ਸਿਰਫ ਕ੍ਰਿਟੀਸਾਈਜ਼ ਕਰਕੇ ਰਹਿ ਜਾਂਦੇ ਨੇ। ਆਪਾਂ ਕੀ ਕਰ ਸਕਦੇ ਹਾਂ ਇਹਨਾਂ ਦਾ? ਹੁਣ ਇਹਦੀ ਗੱਲ ਨੂੰ ਜੋ ਥੋੜਾ ਜਿਹਾ ਡੀਕੋਡ ਕਰਕੇ ਜੇ ਦੇਖੀਏ ਧਿਰੇਂਦਰ ਸ਼ਾਸਤਰੀ ਨੂੰ, ਜਿਹੜੀ ਗੱਲ ਇਹ ਕਹਿ ਰਿਹਾ, ਜੇ ਕਿਤੇ ਪੰਜਾਬ 'ਚ ਕੋਈ ਵੀ ਇਹੋ ਜਿਹੀ ਗੱਲ ਕਰੇ ਤਾਂ NSA ਵੱਟ ਤੇ ਹੈ ਉਹਦੇ ਲਈ ਫਿਰ। ਬਿਲਕੁਲ, ਪਰ NSA ਇਹਨਾਂ ਨੂੰ ਖੁੱਲ੍ਹ ਹੈ। ਹਾਂ, ਪੂਰੀ ਖੁੱਲ੍ਹ ਹੈ। ਹਰ ਰੋਜ਼ ਹਿੰਦੂ ਹੂੰ, ਰਾਸ਼ਟਰ ਬਣਾ ਕੇ ਸੌਂਦੇ ਨੇ। ਤੇ ਹੂੰ, ਕੋਈ ਜੀ, ਜੀ। ਸਿੱਖ ਕਹਿ ਦੇਵੇ ਕਿ ਅਸੀਂ ਖਾਲਿਸਤਾਨ ਬਣਾਉਣਾ ਗਾ, ਤੇ ਫਿਰ ਉਹ ਫਿਰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਂਦਾ ਗਾ। ਸੂਬੇ 'ਚ ਹੂੰ, ਮਤਲਬ ਸੂਬੇ ਦੀ ਜੇਲ੍ਹ ਤੋਂ ਕਿੰਨੀ ਦੂਰ। ਖੈਰ ਇਹ ਬੜਾ ਚੱਕਰ ਹੈ ਜੀ, ਸਹੀ ਕਹਿ ਰਹੇ ਹੋ ਤੁਸੀਂ। ਹੂੰ, ਜੀ, ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਹ ਨਵੀਂ ਤੋਂ ਨਵੀਂ ਰਿਸਰਚ ਸਾਹਮਣੇ ਆਉਂਦੀ ਹੈ ਭਾਈ। ਅੱਜ-ਕੱਲ੍ਹ ਡਰ ਹੀ ਲੱਗਦਾ ਵੀ ਪਤਾ ਨਹੀਂ ਕਿਹੜੇ ਸਾਇੰਟਿਸਟ ਲੱਭ ਲਏ ਨੇ ਸਰਕਾਰ ਨੇ। ਕਹਿੰਦੇ ਵੀ AQI ਦਾ ਫੇਫੜਿਆਂ ਦੀ ਬਿਮਾਰੀ ਨਾਲ ਕੋਈ ਕਨੈਕਸ਼ਨ ਹੀ ਨਹੀਂ ਹੈਗਾ। ਇਹ ਤਾਂ ਬੜਾ ਅਜੀਬ ਹੈ। ਹਰ ਸਾਲ ਤਾਂ ਮੈਂ ਤਾਂ ਕਈ ਵਾਰ ਲਾਂਸੈਟ ਵੀ ਦੇਖਦਾ, ਜਿਹੜੀ ਮੈਗਜ਼ੀਨ ਹੈ ਹੈਲਥ ਦੀ। ਮੈਂ ਸਾਇੰਸ ਮੈਗਜ਼ੀਨ ਵੀ ਹਰ ਰੋਜ਼ ਮਤਲਬ ਹਰ ਮਹੀਨੇ ਪੜ੍ਹਦਾ ਗਾ। ਉਹਨਾਂ 'ਚ ਤਾਂ ਕਈ ਵਾਰ ਮੈਂ ਦੇਖਦਾ ਗਾ, ਇਸ ਬਾਰੇ ਗੱਲ ਹੁੰਦੀ ਹੈ ਕਿ ਜੇ AQI ਖਰਾਬ ਹੋਵੇ ਤਾਂ ਜਿਹੜੇ ਫੇਫੜੇ ਹੁੰਦੇ, ਉਹਨਾਂ ਦੀ ਜਿਹੜੀ ਸ਼ਮਤਾ ਹੈਗੀ ਆ, ਉਹ ਵੀ ਘੱਟ ਜਾਂਦੀ ਹੈ। ਤੁਹਾਡੇ ਮਤਲਬ ਕਈ ਮੈਗਜ਼ੀਨਸ ਨੇ ਤਾਂ ਇਹ ਵੀ ਰਿਪੋਰਟ ਕੀਤਾ ਹੈਗਾ ਕਿ ਤਕਰੀਬਨ ਜੇ ਆਪਾਂ ਨਕਲ ਕਰਨੀ ਹੋਵੇ ਤਾਂ 5 ਤੋਂ 6 ਸਾਲ ਤੱਕ ਲਾਈਫ ਘੱਟ ਰਹੀ ਹੈ ਲੋਕਾਂ ਦੀ, ਖਰਾਬ AQI ਕਰਕੇ। ਠੀਕ ਹੈ, ਤੇ ਇੱਥੇ ਸਰਕਾਰ ਕਹਿ ਰਹੀ ਹੈ ਕਿ AQI ਘਟਾ ਤਾਂ ਸਕਦੀ ਨਹੀਂ। ਉਹਨਾਂ ਕੋਲ ਕੋਈ ਮਾਡਲ ਤਾਂ ਹੈ ਨਹੀਂ। ਉਹਨਾਂ ਦੇ ਜਿਹੜੇ ਸ਼ਹਿਰਾਂ ਦੇ ਆਪਾਂ ਕਹਿ ਲਈਏ ਕਿ ਮਾਸਟਰ ਪਲਾਨ ਹੈਗੇ, ਉਹ ਤਾਂ ਫੇਲ ਹੋ ਹੀ ਚੁੱਕੇ ਨੇ। ਸ਼ਹਿਰ ਅੱਜ ਦੇ ਟਾਈਮ ਮਤਲਬ ਸਮੋਕ ਪੱਟੀ ਬਣ ਚੁੱਕੇ ਨੇ, ਧੂੰਆਂ ਹੀ ਧੂੰਆਂ ਹੋ ਰੱਖਿਆ ਗਾ। ਤੇ ਆਪਣੀ ਇੱਜ਼ਤ ਬਚਾਉਣ ਵਾਸਤੇ ਕਹਿ ਰਹੇ ਨਹੀਂ ਨਹੀਂ, ਇਹਦੇ ਨਾਲ ਕੋਈ ਫੇਫੜਿਆਂ ਦਾ ਰੋਗ ਨਹੀਂ ਹੁੰਦਾ। ਅਸਥਮੈਟਿਕ ਬੱਚਿਆਂ ਨੂੰ, ਅਸਥਮੈਟਿਕ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨਾਲ ਕੀ ਬਣ ਰਹੀ ਹੈ। ਅੱਜ ਜੀ। ਦੇ ਟਾਈਮ ਕਲਾਈਮੇਟ ਐਮਰਜੈਂਸੀ ਬਣੀ ਹੋਈ ਹੈ ਦਿੱਲੀ ਦੇ ਵਿੱਚ, ਤੇ ਇਹ ਬਹੁਤ ਖਰਾਬ ਆਪਾਂ ਕਹਿ ਲਈਏ ਕਿ ਜਵਾਬ ਦੇ ਰਹੀ ਹੈ ਸਰਕਾਰ। ਜੀ, ਬੜਾ ਔਖਾ ਹੈ ਇਹੋ ਜਿਹੀ ਸਥਿਤੀ ਦੇ ਵਿੱਚ। ਤੇ ਉਧਰ ਮਨਰੇਗਾ ਦੇ ਲਈ ਜਿੱਡਾ ਸੰਘਰਸ਼ ਹੋਣਾ ਚਾਹੀਦਾ ਹੈ, ਹਾਲੇ ਓਡਾ ਸੰਘਰਸ਼ ਬਣ ਤਾਂ ਨਹੀਂ ਪਾ ਰਿਹਾ। ਪਰ ਇਹ ਸਭ ਦੇ ਵਿਚਾਲੇ ਕਾਂਗਰਸ ਥੋੜੀ ਜਿਹੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਚਲੋ ਇੱਕ ਤਰੀਕੇ ਦਾ ਸੰਕੇਤਕ ਪ੍ਰਦਰਸ਼ਨ ਹੋਊਗਾ ਜਾਂ ਫਿਰ ਸਿਰੇ ਲਾਉਣ ਵਾਲੀ ਲੜਾਈ ਹੋਊਗੀ, ਇਹ ਸਮਾਂ ਬਿਆਨ ਕਰੂਗਾ। ਪੰਜਾਬ 'ਚ ਕਹਿੰਦੀ ਹੈ ਕਾਂਗਰਸ ਵੀ ਕੱਲ ਨੂੰ ਅਸੀਂ ਨਰੇਗਾ ਤੇ ਮੁੱਦੇ ਦੇ ਧਰਨੇ ਲਾਉਣੇ ਨੇ। ਹਾਂਜੀ, ਕਾਂਗਰਸ ਨੇ ਕੀ ਕੀਤਾ ਕਿ ਸੈਂਟਰਲ ਲੀਡਰਸ਼ਿਪ ਤੋਂ ਇੱਕ ਜਾਣੇ ਦੀ ਡਿਊਟੀ ਹਰੇਕ ਸੂਬੇ ਤੇ ਲਾਈ ਹੈ, ਤਾਂ ਕਿ ਹਰ ਸੂਬੇ 'ਚ ਅੰਦੋਲਨ ਹੋ ਸਕੇ। ਪੰਜਾਬ 'ਚ ਸੁਪ੍ਰਿਆ ਸ੍ਰੀਨੇਤ ਦੀ ਡਿਊਟੀ ਲਾਈ ਹੈ। ਤੁਸੀਂ ਨੈਸ਼ਨਲ ਮੀਡੀਆ ਤੇ ਅਕਸਰ ਦੇਖਦੇ ਹੋ, ਉਹਨਾਂ ਦੀ ਸੋਸ਼ਲ ਮੀਡੀਆ ਡਿਪਾਰਟਮੈਂਟ ਦੀ ਹੈੱਡ ਵੀ ਹੈਗੀ ਆ। ਸੁਪ੍ਰਿਆ ਸ੍ਰੀਨੇਤ ਪੰਜਾਬ ਆਈ ਹੋਈ ਹੈ, ਤੇ ਅੱਜ ਉਹਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ। ਰਾਜਾ ਵੜਿੰਗ ਉਹਦੇ ਨਾਲ ਬੈਠਿਆ ਹੋਇਆ ਸੀਗਾ। ਤੇ ਕੱਲ ਇਹ ਕਹਿੰਦੇ ਆ ਕਿ ਪ੍ਰਦਰਸ਼ਨ ਕਰਨਗੇ। ਅੱਡ ਜਿਹੜੇ ਨੈਸ਼ਨਲ ਲੀਡਰ ਹੈਗੇ ਆ, ਉਹ ਅੱਡ ਸੂਬਿਆਂ ਦੇ ਵਿੱਚ ਭੇਜੇ ਗਏ ਹੈਗੇ ਆ, ਜਿੱਥੇ ਮਨਰੇਗਾ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਅੱਜ ਕੀਤੀਆਂ ਹੈਗੀਆਂ ਕਾਂਗਰਸ ਦੇ ਆਗੂਆਂ ਨੇ, ਤੇ ਕੱਲ ਉਹ ਪ੍ਰਦਰਸ਼ਨ ਕਰਨਗੇ। ਸਹੀ ਕਹਿ ਰਹੇ ਹੋ, ਕੋਈ ਲੰਬਾ ਅੰਦੋਲਨ ਤਾਂ ਸਸਟੇਨ ਨਹੀਂ ਕਰ ਪਾਉਣਗੇ। ਪਰ ਮਨਰੇਗਾ ਦੀਆਂ ਜਿਹੜੀਆਂ ਯੂਨੀਅਨਾਂ ਨੇ, ਉਹ ਵੀ ਖਾਸੀਆਂ ਕਮਜ਼ੋਰ ਹੋਈਆਂ ਨੇ ਪਿਛਲੇ ਕੁਝ ਸਾਲਾਂ 'ਚ। ਮੈਂ ਦੇਖ ਰਿਹਾ ਸੀਗਾ ਪਹਿਲਾਂ ਮੋਸਟਲੀ ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਉਹਨਾਂ ਇਲਾਕਿਆਂ 'ਚ, ਹਰਿਆਣੇ 'ਚ ਵੀ ਸੀਗੀਆਂ, ਪੰਜਾਬ 'ਚ ਵੀ ਮਨਰੇਗਾ ਯੂਨੀਅਨਾਂ ਸੀਗੀਆਂ, ਪਰ ਉਹ ਖਾਸੀਆਂ ਕਮਜ਼ੋਰ ਹੋਈਆਂ ਨੇ। ਦੇਖਦੇ ਹਾਂ ਕਿ ਜਿਵੇਂ ਕਿਸਾਨ ਯੂਨੀਅਨਾਂ ਨੇ ਜੁਆਇੰਟ ਸਟਰਗਲ ਵਿੱਢਿਆ ਸੀਗਾ, ਇਸ ਕਿਸਮ ਦਾ ਕੀ ਸਟਰਗਲ ਮਜ਼ਦੂਰ ਕਰ ਪਾਉਣਗੇ। ਇੱਕ ਵੱਡਾ ਮਤਲਬ ਲੇਬਰ ਪੋਲਿਟਿਕਸ
ਪੋਲਿਟਿਕਸ ਦੇ ਲਿਹਾਜ਼ ਨਾਲ ਇੱਕ ਵੱਡਾ ਕੁਐਸਚਨ ਹੈ। ਨਹੀਂ ਕਰ ਪਾਉਂਦੇ ਅਮਨਦੀਪ ਜੀ, ਬਹੁਤ ਤਰਾਸਦੀ ਹੈ। ਇੱਥੇ ਤਾਂ ਪੰਜਾਬ ਬਹੁਤ ਦੇ ਮੁੱਖ ਮੰਤਰੀ ਸਾਹਿਬ ਸਮਾਂ ਨਹੀਂ ਦਿੰਦੇ ਮੀਟਿੰਗ ਦਾ, ਕਈ ਸਾਲ ਹੋ ਗਏ ਨੇ। ਕਹਿੰਦੇ ਵੀ ਜਿਹੜੇ ਲੇਬਰਸ ਦੇ ਕਹਿ ਲਈਏ ਵੀ ਮੋਹਰੀ ਬੰਦੇ ਨੇ, ਲੀਡਰ ਨੇ, ਉਹ ਕਹਿੰਦੇ ਵੀ ਅਸੀਂ 10 ਤੋਂ 15 ਦੀ ਮੀਟਿੰਗਾਂ ਮੰਗ ਚੁੱਕੇ ਹਾਂ, ਸਾਨੂੰ ਟਾਈਮ ਦੇ ਦਿੰਦੇ ਨੇ। ਐਂਡ ਮੌਕੇ ਤੇ ਆ ਕੇ ਅਫਸਰ ਦਾ ਫੋਨ ਆ ਜਾਂਦਾ ਵੀ ਮੀਟਿੰਗ ਕੈਂਸਲ ਹੈ। ਮੁੜ ਕੇ ਉਹ ਤਾਂ ਇਸ ਗੱਲ ਲਈ ਵੀ ਐਜੀਟੇਟ ਨਹੀਂ ਕਰ ਪਾਉਂਦੇ, ਸੰਘਰਸ਼ ਨਹੀਂ ਕਰ ਪਾਉਂਦੇ ਵੀ ਸਾਨੂੰ ਮੀਟਿੰਗ ਹੀ ਦੇ ਦਿਓ। ਉਹਨਾਂ ਦੇ ਡੰਡਾ ਵੀ ਫੇਰ ਲੈਂਦੇ ਨੇ, ਕਿਉਂਕਿ ਸੰਘਰਸ਼ ਕਰਨ ਦੀ ਉਹਨਾਂ ਦੇ ਵਿੱਚ ਥੋੜੀ ਜੀ ਬਹੁਤ ਸਾਰੀਆਂ ਰਿਸੋਰਸਸ ਦੀ ਕਮੀ ਹੈ। ਉਹ ਉਹਨੇ ਰਿਸੋਰਸ ਨਹੀਂ ਜਟਾ ਪਾਉਂਦੇ ਤੇ ਉਹਨਾਂ ਦੇ ਲਈ ਲੰਬੇ ਸਮੇਂ ਤੱਕ ਬਹਿਣਾ ਵੀ ਬਹੁਤ ਔਖਾ ਹੈ। ਸੋ ਕੁੱਲ ਮਿਲਾ ਕੇ ਤਾਂ ਕਹਿ ਲਈਏ ਵੀ ਮਜ਼ਦੂਰ ਸ਼ਾਇਦ ਇਸ ਤੇ ਬਹੁਤਾ ਵੱਡਾ ਸੰਘਰਸ਼ ਨਾ ਕਰ ਪਾਉਣ। ਜੇਕਰ ਕਿਸਾਨ ਜਥੇਬੰਦੀਆਂ ਨਾਲ ਆ ਕੇ ਕੁਝ ਹੈਲਪ ਕਰ ਸਕਦੀਆਂ ਨੇ, ਇਹਨਾਂ ਦੀ ਲੜਾਈ ਲਈ ਲੜ ਸਕਦੀਆਂ ਨੇ, ਤਾਂ ਚੰਗਾ ਹੋ ਜਾਊਗਾ। ਵੈਸੇ ਕਿਸਾਨ ਜਥੇਬੰਦੀਆਂ ਆਮ ਤੌਰ ਤੇ ਕਹਿੰਦੀਆਂ ਸੁਣੀਆਂ ਜਾਂਦੀਆਂ ਨੇ, ਉਹਨਾਂ ਦੇ ਮੰਗਾਂ ਦਾ ਹਿੱਸਾ ਹੁੰਦਾ ਵੀ ਨਰੇਗਾ ਦੀ ਜਿਹੜੀ ਦਿਹਾੜੀ ਹੈ ਉਸਨੂੰ 700 ਕੀਤਾ ਜਾਵੇ। ਸੋ ਖੈਰ ਆਪਾਂ ਅੱਗੇ ਚੱਲਦੇ ਹਾਂ। ਉਧਰ ਲੁਧਿਆਣਾ ਨਗਰ ਨਿਗਮ 110 ਤੋਂ ਜ਼ਿਆਦਾ ਪਿੰਡਾਂ ਨੂੰ ਆਪਣੇ ਵਿੱਚ ਸ਼ਾਮਲ ਕਰਨ ਜਾ ਰਿਹਾ ਹੈ। ਕੀ ਇਹ ਪਿੰਡ ਸਹਿਜ ਸਭਾਈ ਲਿਆਂਦੇ ਜਾ ਰਹੇ ਨੇ ਜਾਂ ਫਿਰ ਇਸ ਦੇ ਪਿੱਛੇ ਵੀ ਕੋਈ ਪੋਲਿਟਿਕਸ ਹੋ? ਦੇਖੋ, ਉਦਾਂ ਤਾਂ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਉਹਦੇ ਕਰਕੇ ਪੇਂਡੂ ਜਿਹੜੀ ਰਾਜਨੀਤੀ ਹੈ ਉਹ ਕਮਜ਼ੋਰ ਹੋਊਗੀ। ਆਪਾਂ ਕਹਿ ਲਈਏ ਰੂਰਲ ਪੋਲਿਟਿਕਸ ਪਿੱਛੇ ਜਾਊਗੀ। ਤੇ ਪ੍ਰੋਪਰਟੀ ਟੈਕਸ ਤੋਂ ਲੈ ਕੇ ਹੋਰ 10 ਚੀਜ਼ਾਂ ਨੇ ਜਿਹੜੇ ਸ਼ਹਿਰਾਂ ਦੀ ਜਿਹੜੀ ਕਾਉਂਸਲ ਹੁੰਦੀਆਂ ਨੇ ਉਹਨਾਂ ਨੂੰ ਦੇਣਾ ਪਊਗਾ। ਪਿੰਡਾਂ ਵਾਲਿਆਂ ਨੂੰ ਬਥੇਰੀਆਂ ਇਦਾਂ ਦੀਆਂ ਪਾਬੰਦੀਆਂ ਲੱਗ ਜਾਣਗੀਆਂ ਪਿੰਡਾਂ ਵਾਲਿਆਂ ਨੂੰ। ਉਹਨਾਂ ਨੂੰ ਘਰਾਂ ਦੇ ਨਕਸ਼ੇ ਪਾਸ ਕਰਾਣੇ ਕਰਨਗੇ। ਹੋਰ ਵੀ 50 ਚੀਜ਼ਾਂ ਆਪਾਂ ਨੂੰ ਪਤਾ ਕਿ ਪਹਿਲਾਂ ਤਾਂ ਨਰੇਗਾ ਹੀ ਖਤਮ ਹੋ ਜੂ ਉੱਥੋਂ, ਜਦੋਂ ਸ਼ਹਿਰੀ ਹਾਂ, ਹਿੱਸਾ ਮਨਰੇਗਾ ਮਿਲਦਾ। ਹੀ ਖਤਮ, ਸਹੀ ਗੱਲ ਕਹਿ ਰਹੇ ਹੋ, ਮਨਰੇਗਾ ਹੀ ਖਤਮ ਹੋਊਗੀ। ਤਾਂ ਮਤਲਬ ਹੂੰ ਕਿੰਨੇ ਇਦਾਂ ਦੇ ਇਸ਼ੂ ਹੈਗੇ ਆ। ਮੈਨੂੰ ਲੱਗਦਾ ਗਾ ਕਿ ਜਿਹੜੇ ਇਹ ਸ਼ਹਿਰਾਂ ਨੂੰ ਵੱਡੇ ਕਰਨ ਦੀ ਜਿਹੜੀ ਜਿੱਦ ਫੜੀ ਹੋਈ ਹੈ ਆਮ ਆਦਮੀ ਪਾਰਟੀ ਨੂੰ, ਇਹ ਮੈਨੂੰ ਬਿਲਕੁਲ ਸਮਝ ਨਹੀਂ ਆ ਰਹੀ। ਪਹਿਲਾਂ ਇਹ ਇੱਥੇ ਲੈਂਡ ਪੂਲਿੰਗ ਕਰਕੇ ਲੁਧਿਆਣੇ ਨੂੰ ਫੈਲਾ ਰਹੇ ਸੀਗੇ। ਪਹਿਲਾਂ ਹੀ ਲੁਧਿਆਣੇ 'ਚ ਖਾਸਾ ਗੰਦ ਪਿਆ ਹੋਇਆ ਗਾ। ਕਿਉਂ ਇਹਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਵੀ ਤੁਸੀਂ ਆਪਣੇ ਉਸੇ ਵਰਗਾ ਕਰਨ ਨੂੰ ਫਿਰਦੇ ਹੋ? ਆਪਾਂ ਨੂੰ ਜਦੋਂ ਗੁਰਪ੍ਰੀਤ ਜੀ ਆਪਾਂ ਪਤਾ ਹੈ ਕਿ ਮਾਈਗ੍ਰੈਂਟਸ ਕਿੰਨੇ ਜ਼ਿਆਦਾ ਹੈਗੇ ਆ ਲੁਧਿਆਣੇ ਦੇ ਵਿੱਚ, ਤੇ ਤੁਸੀਂ ਹੋਰ ਕਹਿ ਬਿਲਕੁਲ ਰਹੇ ਹੋ ਕਿ ਹਾਂ ਇੱਥੇ ਹੋਰ ਸ਼ਹਿਰ ਨੂੰ ਵੱਡਾ ਕਰੋ। ਉੱਥੇ ਆਪਾਂ ਨੂੰ ਪਤਾ ਪੰਜਾਬੀ ਤਾਂ ਇੰਨੇ ਉਸ ਹਿਸਾਬ ਨਾਲ ਆ ਵੀ ਨਹੀਂ ਰਹੇ, ਮਤਲਬ ਇੰਨੀ ਜਨਸੰਖਿਆ ਵੀ ਨਹੀਂ ਵਧ ਰਹੀ। ਕੌਣ ਆ ਕੇ ਉੱਥੇ ਵਸਣਗੇ ਆਪਾਂ ਨੂੰ ਪਤਾ ਹੀ ਹੈ। ਤੇ ਖੈਰ ਇਹ ਪਤਾ ਨਹੀਂ ਕਿਉਂ ਏਜੰਡਾ ਲੈ ਕੇ ਆਇਆ ਗਿਆ, ਪਰ ਇਹ ਜੇ ਮੈਂ ਕਹਿਣਾ ਹੋਵੇ ਤਾਂ ਇਹ ਬਿਲਕੁਲ ਪੰਜਾਬ ਦੀ ਰੂਰਲ ਪੋਲਿਟਿਕਸ ਦੇ ਅਗੇਂਸਟ ਹੈ ਏਜੰਡਾ। ਤੇ ਇਹਨਾਂ ਜਿਹੜੇ ਹੂੰ ਪਿੰਡਾਂ ਨੂੰ 110 ਪਿੰਡ ਨੇ ਜਿਨ੍ਹਾਂ ਨੂੰ ਇਸ ਆਪਾਂ ਕਹਿ ਲਈਏ ਕਿ ਨਗਰ ਨਿਗਮ ਦੇ ਵਿੱਚ ਲੈ ਕੇ ਆਉਣ ਦੀ ਪੂਰੀ ਕੋਸ਼ਿਸ਼ ਹੈ, ਇਹ ਐਂਟੀ ਪਿੰਡ ਸਾਬਤ ਹੋਊਗਾ ਜੀ। ਜੀ, ਵੇਖਦੇ ਹਾਂ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।